ਮੈਨੂੰ ਉਹਨਾਂ ਇਸ ਤਰ੍ਹਾਂ ਰੱਖਿਆ ਜਿਵੇਂ ਕੁਕੜੀ ਆਪਣਾ ਆਂਡਾ ਸੰਭਾਲਦੀ ਹੈ। ਮੈਂ ਗੱਲ ਕਿਹੜੀ ਤੈਨੂੰ ਦੱਸਾਂ। ਉਹ ਸਿੱਖ ਦੇ ਘਰ ਉਹਨੇ ਤੁਹਾਨੂੰ ਲੁਕਾ ਕੇ ਰੱਖਿਆ। ਲੁਕਾ ਕੇ ਰੱਖਿਆ ਜੀ ਕਿ ਮੇਰੀ ਰਾਖੀ ਰੱਖਦਾ ਰਿਹਾ। ਫਿਰ ਸਿੱਖ ਮਾਂ ਨੇ ਹਲਾਲ ਦਾ ਗੋਸ਼ਤ ਖਵਾਉਂਦੇ ਹਲਾਲ ਦਾ ਗੋਸ਼ਤ ਖਵਾਇਆ। ਉਹਨੇ ਕਿਹਾ ਨਹੀਂ ਮਾਂ ਜੀ ਮੇਰਾ ਵੀ ਹੱਕ ਬਣਦਾ, ਮੇਰੇ ਭਰਾ ਦਾ ਪੁੱਤਰ ਹੈ। ਸਿੱਖ ਨੇ ਕਿਹਾ। ਸਿੱਖ ਨੇ ਗਿਆ। ਅੱਛਾ 100 ਰੁਪਇਆ ਉਹਨੇ ਦਿੱਤਾ। ਸ਼ਰਾਬ ਕੀ ਸਿੱਖ ਭੈੜੇ ਨੇ ਜਿਨ੍ਹਾਂ ਨਾਲ ਯਾਰ ਸਨ ਉਹਨਾਂ ਦੇ ਯਾਰ ਸਨ। ਹਾਂ ਨਹੀਂ ਵਫਾਦਾਰ ਬੜੇ ਹਨ। ਸਿੱਖ ਨੇ ਘੋੜੀ ਦੇ ਪਾ ਕੇ ਤੇ ਮੈਨੂੰ ਅੱਲਾ ਦੀ ਕਸਮ ਇਹ ਗੱਲ ਆਖੀ ਆ। ਮੇਰੇ ਕੰਨ ਕੰਮ ਕਰਦੇ ਸਨ। ਮੈਂ ਕੌਣ ਨਹੀਂ। ਉਹਨੇ ਆਖਿਆ ਓਏ ਤੁਹਾਨੂੰ ਕੀ ਸ਼ੱਕ ਪਿਆ, ਇਹ ਮੇਰੀ ਬੱਚੀ ਹੈ, ਤਗੜੀ ਨਹੀਂ ਸੀ ਤੇ ਮੈਂ ਹਕੀਮ ਕਹੋ ਗਿਆ ਦਵਾਈ ਲਿਆਂਦੀ ਆ। अस्सलाम वालेकुम जी। ਵਾਲੇਕੁਮ ਸਲਾਮ ਜਨਾਬ। ਕੀ ਹਾਲ ਜੀ? ਠੀਕ ਹੈ ਬਜ਼ੁਰਗੋ? ਠੀਕ ਹੈ ਜੀ, ਅੱਲਾ ਦਾ ਆਸਰਾ। ਅੱਛਾ ਸਹੀ। ਬੈਠੇ ਨੇ। ਤੁਹਾਡਾ ਨਾਮ ਕੀ ਹੈ? ਅਬਦੁਲ ਰਸ਼ੀਦ ਅਬਦੁਲ ਰਸ਼ੀਦ ਜੀ। ਤੁਹਾਡੇ ਵਾਲਿਦ ਸਾਹਿਬ ਦਾ ਨਾਮ? ਹਸਨਦੀਨ। ਹਸਨਦੀਨ। ਤੁਹਾਡੇ ਦਾਦਾ ਜੀ ਦਾ ਨਾਮ? ਮਰਾਲ ਬਖਸ਼। ਮਰਾਦ ਬਖਸ਼। ਤੁਸੀਂ ਕਿੰਨੇ ਭਰਾ ਸੀ? ਅਸੀਂ 3 ਭਰਾ ਸਾਂ। ਉਹਨਾਂ ਦੇ ਨਾਂ ਕੀ ਜੇ? ਵੱਡੇ ਦਾ ਨਾਮ ਬਸ਼ੀਰ ਸੀ। ਅੱਛਾ ਜੀ। ਛੋਟੇ ਦਾ ਨਾਮ ਸਦੀਕ ਸੀ। ਅੱਛਾ ਜੀ। ਸਦੀਕ ਤੋਂ ਛੋਟਾ ਮੈਂ ਰਸ਼ੀਦ। ਅੱਛਾ ਇੱਕ ਸਾਡਾ ਮਰ ਗਿਆ ਜਿਹੜਾ ਮੇਰੇ ਤੋਂ ਛੋਟਾ ਸੀ। ਇਹ ਇਧਰ ਆ ਕੇ ਫੌਤ ਹੋਏ ਨੇ ਪਾਕਿਸਤਾਨ 'ਚ? ਆਹ ਆਏ ਸੀ ਪਾਕਿਸਤਾਨ ਦੀ ਫੌਜ। ਅੱਛਾ। ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਹੈ ਹਾਂਜੀ। ਉਸ ਵਕਤ ਤੁਹਾਡੀ ਕਿੰਨੀ ਉਮਰ ਸੀ? ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਸੰਨ 33 ਦਾ ਜਾਮਾ ਭਾਵੇਂ 1 ਮਹੀਨਾ ਸੀ। ਅੱਛਾ ਅੱਗੇ ਹਿਸਾਬ ਕਰ ਲਓ ਕਿੰਨੇ ਸਾਲ ਨੇ। ਮੈਂ ਕਿਹੜਾ ਕਰ ਠੀਕ ਹੈ। ਹਾਂਜੀ। ਇੱਥੇ ਜੇ ਇਸ ਪਿੰਡ ਬੈਠੇ ਆ ਇਹਦਾ ਨਾਂ ਕੀ ਹੈ? ਆਨੰਦਪੁਰ। ਆਨੰਦਪੁਰ। ਇਹਦੀ ਤਹਿਸੀਲ ਕਿਹੜੀ ਜੇ? ਇਹ ਸੀ ਗੁਜਰਾਂਵਾਲਾ। ਜ਼ਿਲ੍ਹਾ ਵੀ ਗੁਜਰਾਂਵਾਲਾ? ਜ਼ਿਲ੍ਹਾ ਵੀ ਗੁਜਰਾਂਵਾਲਾ ਤੇ ਥਾਣਾ ਇਮਨਾਬਾਦ। ਥਾਣਾ ਇਮਨਾਬਾਦ। ਇਮਨਾਬਾਦ ਇੱਥੋਂ ਕਿੰਨੀ ਕੁ ਦੂਰ ਹੈ? ਇਮਨਾਬਾਦ ਇੱਥੋਂ ਕੁਝ ਤਕਰੀਬਨ 6 ਮੀਲ ਹੈ। 6 ਮੀਲ ਹੈ? ਹਾਂ 6-7 ਮੀਲ ਹੈ। ਨੇੜੇ ਹੀ ਹੈ ਫਿਰ ਤੇ। ਔਰ ਨੇੜੇ ਹੈ ਸੋਨੂੰ ਸਿੱਧਿਆਂ ਜਾਈਏ ਤੇ ਅੱਛਾ। ਵਾਲ ਬੜਾ ਆਵੇ ਤੇ ਬੜੀ ਦੂਰ। ਠੀਕ ਹੋ ਗਿਆ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਚੜ੍ਹਦੇ ਪਾਸੇ ਕਿਹੜਾ ਪਿੰਡ ਹੈ? ਚੜ੍ਹਦੇ ਪਾਸੇ ਸਮੂਬਾਲਾ। ਸਮੂਬਾਲਾ। ਅੱਛਾ ਦੱਖਣ ਪਹਾੜ ਪਾਸੇ ਲਾਲੂਪੁਰ। ਅੱਛਾ ਜੀ। ਜਿਹੜਾ ਸਾਨੂੰ ਬਹੁਤਾ ਨਜ਼ਦੀਕ ਹੈ। ਅੱਛਾ ਜੀ। ਤੇ ਦੱਖਣ ਪਾਸੇ ਚੰਡਾਲੀ ਸ਼ਰੀਫ। ਚੰਡਾਲੀ। ਹਾਂਜੀ। ਤੇ ਉਹ ਲਹਿੰਦੇ ਪਾਸੇ ਹਰੜ। ਲਹਿੰਦੇ ਪਾਸੇ ਹਰੜ। ਹਾਂਜੀ। ਠੀਕ ਹੋ ਗਿਆ। ਅੱਛਾ ਜਿਸ ਵਕਤ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਹੈ ਜੀ। ਉਸ ਵਕਤ ਤੁਹਾਡੀ ਉਮਰ ਸੀ ਤਕਰੀਬਨ 15 ਸਾਲ। 32 ਦੀ ਪੈਦਾਇਸ਼ ਹੈ? ਹਾਂ ਨਹੀਂ ਜੀ 33 ਦੀ। 33 ਦੀ ਪੈਦਾਇਸ਼। ਯਾਨੀ 14 ਸਾਲ ਉਮਰ ਸੀ। 13 ਸਾਲ ਕਰ ਲਓ। 13 ਸਾਲ। ਹਾਂ ਤੇ ਫਿਰ ਤੇ ਚੰਗੀ ਭਲੀ ਹੋਸ਼ ਸੀ ਤੁਹਾਨੂੰ? ਹੋਸ਼ ਸੀ। ਅੱਛਾ। ਮੈਂ ਹੋਸ਼। ਇੰਡੀਆ ਦੇ ਵਿੱਚ ਤੁਹਾਡਾ ਕਿਹੜਾ ਪਿੰਡ ਸੀ? ਪਿੰਡ ਸਾਡਾ ਹੈਗਾ ਸੀ ਲੱਖਾ ਸਿੰਘ ਵਾਲੇ ਆਵਾਨ, ਤਹਿਸੀਲ ਹੈ ਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਲੱਖਾ ਸਿੰਘ ਆਵਾਨ ਤੁਹਾਡਾ ਪਿੰਡ ਸੀ? ਜੀ। ਤੁਸੀਂ ਆਵਾਨ ਹੋ? ਅਸੀਂ ਆਵਾਨ। ਅੱਛਾ। ਤੁਹਾਡੇ ਨਾਲ ਕਿਹੜੇ ਕਿਹੜੇ ਪਿੰਡ ਸਨ ਇੰਡੀਆ 'ਚ? ਇੰਡੀਆ 'ਚ ਸਿਰਫ ਮੈਂ ਇੱਕੋ ਪਿੰਡ ਨੂੰ ਜਾਣਦਾ ਸਾਂ। ਅੱਛਾ ਜੀ। ਸੌੜੀਆਂ ਨੂੰ। ਸੌੜੀਆਂ? ਸੌੜੀਆਂ ਉਹ ਵੀ ਮੇਰਾ ਪਿਓ ਲੈ ਕੇ 1-2 ਬਣਾ ਗਿਆ। ਅੱਛਾ। ਸੌੜੀਆਂ ਤੇ ਨਾਲਾ। ਅਜਨਾਲਾ ਤੁਹਾਡੇ ਤੋਂ ਕਿੰਨੀ ਦੂਰ ਸੀ? ਉਹ ਕੋਈ ਹੈ ਸੀ ਸਿਰਫ ਤਕਰੀਬਨ 6-7 ਮੀਲ। 6-7 ਮੀਲ। ਹਾਂਜੀ। ਤੇ ਅੰਮ੍ਰਿਤਸਰ ਕਿੰਨੀ ਕੁ ਦੂਰ ਸੀ? ਅੰਮ੍ਰਿਤਸਰ ਚੋਖਾ ਦੂਰ ਸੀ, ਗੱਡੀ ਤੇ ਬਹਿ ਕੇ ਜਾਈਦਾ ਸੀ। ਅੱਛਾ। ਸੌੜੀਆਂ ਜਿਹੜਾ ਉਹ ਕਿੰਨੀ ਕੁ ਦੂਰ ਸੀ? ਉਹ 2.5-3 ਮੀਲ ਤੇ ਸੀ। 2.5-3 ਮੀਲ। ਕਿਹੜੇ ਪਾਸੇ ਸੀ ਪਿੰਡ ਦੇ? ਚੜ੍ਹਦੇ ਪਾਸੇ। ਸੌੜੀਆਂ ਤੁਹਾਡੇ ਪਿੰਡ ਦੇ ਚੜ੍ਹਦੇ ਪਾਸੇ ਚੜ੍ਹਦੇ ਸੀ। ਪਾਸੇ। ਤੇ ਜਿਹੜਾ ਅਜਨਾਲਾ ਸੀ ਉਹ ਕਿਹੜੇ ਪਾਸੇ ਪੈਂਦਾ ਸੀ? ਉਹ ਇਸ ਪਾਸੇ ਪੈਂਦਾ ਹੈ। ਪਹਾੜ ਪਾਸੇ? ਪਹਾੜ ਦੀ ਤੇ ਦੱਖਣ ਦੇ ਚੜ੍ਹਦੇ ਦੀ ਗੁੱਟ ਤੇ ਹੈ। ਪਹਾੜ ਤੇ ਚੜ੍ਹਦੇ ਦੀ ਗੋਠ 'ਚ ਪੈਂਦਾ ਸੀ। ਹਾਂਜੀ। ਅੱਛਾ। ਉੱਥੇ ਮੁਸਲਮਾਨਾਂ ਤੇ ਹਿੰਦੂਆਂ ਦੇ ਘਰ ਕਿੰਨੇ ਕੁ ਸਨ? ਸਿੱਖ ਕਿੰਨੇ ਕੁ ਸਨ? ਈਸਾਈ ਕਿੰਨੇ ਕੁ ਸਨ? ਸਾਡੇ ਜੀ ਵੱਡਿਆਂ ਦਾ ਜਿਹੜਾ ਸੀ ਨਾ ਪਿੰਡ, ਇਹ ਸਾਡੇ ਵੱਡਿਆਂ ਦੇ ਨਾਂ ਤੇ ਬਣਿਆ ਸੀ। ਪਹਿਲਾਂ ਇਹਦਾ ਨਾਂ ਰੱਖਿਆ ਗਿਆ ਸੀ ਲੱਖਾ ਆਵਾਨ। ਅੱਛਾ। ਫਿਰ ਸਿੱਖਾਂ ਨੇ ਪਾ ਲਿਆ ਰੌਲਾ। ਅੱਛਾ ਜੀ। ਉੱਥੇ ਰੌਲਾ ਬਣ ਗਿਆ। ਅੱਛਾ ਜੀ। ਅੰਗਰੇਜ਼ ਨੇ ਫਿਰ ਇਹ ਕੀਤਾ ਵੀ ਤੁਹਾਡਾ ਵੀ ਨਾਮ ਬੋਲੇਗਾ। ਹਾਂਜੀ। ਉਹਨੇ ਫਿਰ ਆਖਿਆ ਵੀ ਇਹਦਾ ਨਾਂ ਰੱਖ ਦਿੱਤਾ ਗਿਆ ਲੱਖਾ ਸਿੰਘ ਵਾਲੇ ਆਵਾਨ। ਦਾਦੇ ਤੇ ਸਾਡੇ ਦਾ ਨਾਂ ਆ ਗਿਆ ਹੈ। ਹਾਂਜੀ ਹਾਂਜੀ। ਤੇ ਆਵਾਨ ਵੀ ਸਾਡੇ ਆ ਗਿਆ ਤੇ ਸਿੰਘ ਨਾਲ ਉਹ ਲੱਗ ਗਿਆ। ਅੱਛਾ ਅੱਛਾ। ਇਹ 2 ਕੌਮਾਂ ਸਨ ਤੇ ਜਾਂ ਕਮੀਆਂ ਦੇ ਘਰ ਸਨ। ਅੱਛਾ। ਹਾਂਜੀ। ਕਮੀ ਸਾਰੇ ਹੈਗੇ ਸਨ। ਜਲਾ, ਮੋਚੀ, ਨਾਈ, ਤੇਲੀ। ਅੱਛਾ। ਇਹ ਸਾਰੇ ਕਮੀ ਸਨ। ਸਹੀ। ਦਰਜੀ। ਸਹੀ। ਇੰਡੀਆ ਦੇ ਵਿੱਚ ਜਿਹੜਾ ਤੁਹਾਡਾ ਪਿੰਡ ਸੀ ਉੱਥੇ ਸਿੱਖ ਜਿਹੜੇ ਸਨ, ਹਾਂਜੀ। ਸਿੱਖਾਂ ਦੇ ਘਰ ਪਿੰਡ ਦੇ ਵਿੱਚ ਕਿੰਨੇ ਕੁ ਸਨ ਤੇ ਮੁਸਲਮਾਨਾਂ ਦੇ ਕਿੰਨੇ ਸਨ? ਹਿੰਦੂਆਂ ਦੇ ਕਿੰਨੇ ਕੁ ਸਨ? ਹਿੰਦੂਆਂ ਦਾ ਸਾਡੇ ਪਿੰਡ 'ਚ ਇੱਕ ਘਰ ਵੀ ਨਹੀਂ ਸੀ। ਹਿੰਦੂਆਂ ਦਾ ਕੋਈ ਘਰ ਨਹੀਂ ਸੀ। ਮੁਸਲਮਾਨਾਂ ਦੇ ਕਿੰਨੇ ਕੁ ਘਰ ਸਨ? ਮੁਸਲਮਾਨਾਂ ਦੇ ਘਰ ਯਾਨੀ 100 ਤੋਂ ਉੱਤੇ ਸੀ। ਅੱਛਾ ਜੀ। ਤੇ ਸਿੱਖਾਂ ਦਾ ਜਿਹੜਾ ਸੀ ਉਹ 50 ਤੋਂ 60 ਤੱਕ ਸੀ। 50 ਤੋਂ 60 ਤੱਕ ਸੀ। ਹਾਂਜੀ। ਤੁਹਾਡੇ ਘਰ ਦੇ ਨਾਲ ਨਾਲ ਜਿਹੜਾ ਹੈ ਕਿਹਦੇ ਕਿਹਦੇ ਘਰ ਸਨ? ਉਹ ਸਾਡੀ ਬਲਾਜੀ ਦੇ ਘਰ ਸਨ।
ਮੁਸਲਮਾਨਾਂ ਦੀ ਤੁਹਾਡੀ ਬਰਾਦਰੀ ਵਾਨਾਂ ਦੇ ਘਰ ਸਨ। ਹਾਂ, ਸਾਡਾ ਵਿੱਚ ਕਹਿ ਮਕਾਨ ਸੀ। ਸਾਡੇ ਵੱਡੇ ਜਿਹੜੇ ਹਨ ਨਾ ਉਹ ਲੰਬੜਦਾਰ ਸਨ। ਜਿਹੜਾ ਤੁਹਾਡੇ ਪਿੰਡ ਵਿੱਚ ਟੋਟਲ ਨੰਬਰਦਾਰ ਕਿੰਨੇ ਸਨ? ਸਿਰਫ ਦੋ, ਇੱਕ ਸਿੱਖਾਂ ਦਾ ਤੇ ਇੱਕ ਮੁਸਲਮਾਨਾਂ ਦਾ। ਇੱਕ ਸਿੱਖਾਂ ਦਾ ਤੇ ਇੱਕ ਮੁਸਲਮਾਨਾਂ 'ਚ ਨੰਬਰਦਾਰ ਕੌਣ ਸੀ? ਤੇ ਮੇਰਾ ਦਾਦਾ ਸੀ ਪਹਿਲਾਂ। ਤੁਹਾਡਾ ਦਾਦਾ ਸੀ ਨੰਬਰਦਾਰ? ਹਾਂਜੀ, ਫਿਰ ਉਹ ਸਾਡਾ ਦਾਦਾ ਹੀ ਮਰ ਗਿਆ ਨਾ। ਅੱਛਾ। ਤੇ ਫਿਰ ਉਹ ਸਾਡੀ ਸ਼ਰੀਕਾਂ ਕੋਲ ਆ ਗਈ ਅੱਛਾ ਨੰਬਰਦਾਰੀ। ਅੱਛਾ ਫਿਰ ਉਹ ਸਾਡੇ ਚਾਚੇ ਦਾ ਪੁੱਤ ਸੀ, ਅੱਛਾ ਜੀ। ਉਹ ਫਿਰ ਨੰਬਰਦਾਰ ਬਣਿਆ। ਚਾਚੇ ਦਾ ਪੁੱਤਰ ਨੰਬਰਦਾਰ ਬਣ ਗਿਆ? ਹਾਂ, ਮਾਮਦ ਅਲੀ ਅੱਛਾ ਵਾਲੇ ਖਰਾਬ ਹੋਏ ਸੀ। ਠੀਕ। ਮੈਂ ਕਿ ਦਾਦਾ ਫੌਤ ਹੋਇਆ ਤੇ ਫਿਰ ਚਾਚੇ ਦਾ ਪੁੱਤਰ ਆ ਗਿਆ। ਆ ਗਿਆ। ਮੈਂ ਕਿ ਖਾਨਦਾਨ ਤਾਂ ਉਹੀ ਰਿਹਾ ਨਾ? ਉਹ ਹੀ ਰਿਹਾ। ਸ਼ਰੀਕਾ ਤੇ ਨਾ ਆਇਆ ਫਿਰ? ਸ਼ਰੀਕਾ ਹੀ ਆਇਆ ਨਾ। ਨਹੀਂ, ਉਹ ਖਾਨਦਾਨ ਇੱਕ ਬਾਪ ਦੀ ਲਾਸ਼ ਸ਼ਰੀਕਾ ਤੇ ਨਹੀਂ ਨਹੀਂ ਨਾ, ਮੰਨਦੇ? ਉਹ ਸਾਡਾ ਦਾਦਾ ਤੇ ਉਹਦਾ ਦਾਦਾ ਜਿਹੜਾ ਨਾ, ਇਹ ਇਹਨਾਂ ਦਾ ਪਿਓ ਇੱਕ ਸੀ। ਉਹ ਤਾਂ ਫਿਰ ਖਾਨਦਾਨ ਫਿਰ ਵੀ ਇੱਕ ਹੀ ਹੈ। ਫਿਰ ਵੀ ਇੱਕ ਹੀ ਹੈ। ਫਿਰ ਵੀ ਇੱਕ ਹੀ। ਚਲੋ ਖੈਰ। ਅੱਛਾ, ਉਹ ਜਿਹੜਾ ਦੂਸਰਾ ਸਿੱਖ ਨੰਬਰਦਾਰ ਸੀ ਉਹਦਾ ਨਾਮ ਕੀ ਸੀ? ਬੁੱਢਾ ਸਿੰਘ। ਬੁੱਢਾ ਸਿੰਘ। ਉਹ ਕਿੰਨੀ ਕੁ ਉਮਰ ਸੀ ਉਹਦੀ ਉਦੋਂ? ਮੈਂ ਕਿਹੜੀ ਉਮਰ ਆਈਡੀਆ ਕੋਈ ਅੰਦਾਜ਼ਾ? ਇਹ ਕੋਈ ਅੰਦਾਜ਼ਾ ਨਹੀਂ, ਉਹ ਜਗਵਾਨ ਚੰਗਾ ਸੀ। ਅੱਛਾ, ਜਵਾਨ ਸੀ। ਹਾਂ। ਉਹਦੇ ਮੁੰਡਿਆਂ ਦੇ ਨਾਂ ਯਾਦ ਜੀ ਕੋਈ? ਕੋਈ ਯਾਦ ਨਹੀਂ। ਉਹਨਾਂ ਨਾਲ ਸਾਡਾ ਮੇਲ ਵਰਤਨ ਹੀ ਨਹੀਂ ਸੀ। ਅਸੀਂ ਅੰਮ੍ਰਿਤਸਰੋਂ ਜਾਂਦੇ ਸਾਂ। ਸਾਡੇ ਵੱਡੇ ਅੰਮ੍ਰਿਤਸਰ ਆ ਗਏ ਸਨ। ਅੱਛਾ। ਅਸੀਂ ਜੰਮੇ ਅੰਮ੍ਰਿਤਸਰ 'ਚ ਹਾਂ। ਅੱਛਾ ਅੱਛਾ। ਪਿੰਡ ਸਾਡਾ ਬਾਪ ਖੜਦਾ ਹੁੰਦਾ ਸੀ। ਜਦੋਂ ਤੂੰ ਦੀ ਬਿਮਾਰੀ ਪਈ ਹੈ ਨਾ, ਹਾਂ ਹਾਂ ਹਾਂ। ਉਦੋਂ ਸਾਡੇ ਵੱਡੇ ਮਰੇ ਤੇ ਸਾਡਾ ਦਾਦਾ ਆਪਣੇ ਪੁੱਤਰ ਨੂੰ ਲੈ ਕੇ ਇੱਥੇ ਆ ਗਿਆ। ਇਹ ਸਾਡੇ ਵਾਲਦ ਸਾਹਿਬ ਇਕੱਲਾ ਹੀ ਪੁੱਤਰ ਸੀ ਉਹਨਾਂ ਦਾ। ਦੋ ਧੀਆਂ ਸਨ। ਉਹਨੇ ਫਿਰ ਆਣ ਕੇ ਇੱਥੇ ਮਕਾਨ ਆਪਣਾ ਲੈ ਲਿਆ। ਸਾਡਾ ਵਾਲਦ ਸਾਹਿਬ ਇੱਥੇ ਕਾਰੋਬਾਰ ਕਰਦੇ ਰਹੇ, ਉਹ ਜਮਾਦਾਰੀ ਕਰਦੇ ਸਨ। ਅੱਛਾ। ਜਾਨੀਆਂ ਸ਼ਹਿਰਾਂ 'ਚ ਹੁੰਦੇ ਨਹੀਂ ਠੇਕੇਦਾਰ, ਹਾਂ ਹਾਂ। ਗੋਡੀਆਂ ਕਰਾਉਣ ਵਾਲੇ, ਉਹ 200-250 ਬੰਦਾ ਇਕੱਠਾ ਕਰ ਲੈਣਾ। ਅੱਛਾ। ਤੇ ਕੰਮ ਕਰਾਉਂਦੇ ਆ। ਅੱਛਾ। ਚੌਰ ਹੀ ਬਣ ਗਿਆ। ਅੱਛਾ। ਹਾਂਜੀ। ਮੈਂ ਕਿਹਾ ਅੰਮ੍ਰਿਤਸਰ ਆ ਗਏ ਸੀ। ਅੰਮ੍ਰਿਤਸਰ ਕਿਹੜੇ ਸੰਨ 'ਚ ਆਏ ਸਨ ਅੰਮ੍ਰਿਤਸਰ? ਤਕਰੀਬਨ ਮੇਰਾ ਖਿਆਲ ਹੁੰਦਾ, ਮੈਨੂੰ ਇੰਨਾ ਨਹੀਂ ਪਤਾ। ਤੁਹਾਡੀ ਉਦੋਂ ਕਿੰਨੀ ਕੁ ਉਮਰ ਸੀ ਜਿਸ ਟਾਈਮ ਅੰਮ੍ਰਿਤਸਰ ਆ ਗਏ ਸੀ? ਬਾਬਾ ਜੀ ਪੈਦਾ ਹੀ ਉੱਥੇ ਅੰਮ੍ਰਿਤਸਰ ਹੀ ਹੋਏ? ਪੈਦਾ ਹੀ ਮੈਂ ਅੰਮ੍ਰਿਤਸਰ ਹੋਇਆ। ਠੀਕ ਹੈ। ਉਹ ਤੇ ਫਿਰ ਉਨੀ ਹੋਈ ਕਿ ਪਤਾ ਹਾਂਜੀ। ਮੈਂ ਨਾ ਉੱਥੇ ਮੇਰਾ ਬਾਪ ਜਿਹੜਾ ਉਹ ਜੇ ਬਾਪ ਸੀ ਤੇ। ਅੱਛਾ, ਠੀਕ ਹੈ। ਅੰਮ੍ਰਿਤਸਰ ਦੇ ਵਿੱਚ ਤੁਹਾਡਾ ਜਿਹੜਾ ਘਰ ਸੀ ਉਹ ਸ਼ਹਿਰ ਤੋਂ ਪਹਿਲੇ ਵੀ ਸੀ? ਹਾਂਜੀ। ਤੁਹਾਡਾ ਘਰ ਕਿਹੜੀ ਪਤੀ 'ਚ ਸੀ? ਸਾਡਾ ਘਰ ਹੈ ਹਕੀਮਾਂ ਵਾਲੇ ਦਰਵਾਜ਼ੇ 'ਚ। ਹਕੀਮਾਂ ਵਾਲਾ ਦਰਵਾਜ਼ਾ? ਹਕੀਮਾਂ ਵਾਲਾ ਦਰਵਾਜ਼ਾ, ਭਲਵਾਨਾਂ ਦਾ ਸ਼ਹਿਰ ਜਿਹੜਾ ਹੈ ਮਹੱਲਾ ਸੀ ਨਾ। ਭਲਵਾਨਾਂ ਵਾਲਾ ਮਹੱਲਾ ਤੇ ਹਕੀਮਾਂ ਵਾਲਾ ਦਰਵਾਜ਼ਾ? ਆਏ ਲਾਗੋ ਲਾਗੇ ਸਨ ਬਿਲਕੁਲ। ਅੱਛਾ। ਚੌਂਕ ਸੀ ਵਿੱਚ ਹਕੀਮਾਂ ਵਾਲਾ। ਐਨ ਚਿੱਟੇ ਕੜੇ ਨੂੰ ਲੰਘ ਜਾਂਦੀ ਸੀ। ਇਹ ਜਿਹੜੀ ਆਈ ਜਾਂਦੀ ਸੀ ਇੱਧਰ ਨੂੰ। ਆਹ ਜਿਹੜੀ ਹੈ ਇਹ ਸਾਡਾ ਜਿਹੜਾ ਨਾ ਹਕੀਮਾਂ ਵਾਲਾ ਦਰਵਾਜ਼ਾ, ਹਾਂ। ਇਹਦੇ ਨਾਲ ਉਸੇ ਦਰਵਾਜ਼ੇ 'ਚ ਹੀ ਸਾਨੂੰ ਉਹ ਵੀ ਭਲਵਾਨ ਵੀ ਉੱਥੋਂ ਦੇ ਨੇ ਗਏ। ਉਸੇ ਮਹੱਲੇ ਦੇ। ਅੱਛਾ। ਉੱਥੇ ਅਖਾੜਾ ਸੀ। ਉੱਥੇ ਖਾੜਾ ਵੀ ਸੀ? ਅਖਾੜਾ ਵੀ। ਤੁਸੀਂ ਖਾੜਾ ਦੇਖਣ ਜਾਂਦੇ ਰਹੇ? ਜਾਂਦੇ ਰਹੇ ਅਸੀਂ, ਕੁਰਸੀਆਂ ਵੇਂਦੇ ਰਹੇ ਉੱਥੇ। ਅੱਛਾ। ਉਹ ਬਾਹਰ ਹੁੰਦੇ ਆ ਸੀ। ਹਾਂਜੀ ਹਾਂਜੀ। ਤੇ ਉਦੋਂ ਇਹ ਤੇ ਪਤਾ ਨਹੀਂ ਸੀ ਨਾ ਵੀ ਆ ਵੀ ਉਹ ਕੰਮ ਹੋਣੇ ਨੇ। ਇਹ ਵੀ ਕੰਮ ਹੋਣੇ ਨੇ। ਹਾਂਜੀ। ਇਹ ਤੇ ਪਤਾ ਹੀ ਨਹੀਂ ਸੀ। ਅੱਛਾ, ਬਿਲਕੁਲ ਸਹੀ ਹੈ। ਇਸੇ ਤਰ੍ਹਾਂ ਹੀ। ਅੱਛਾ, ਜੇ ਤੁਸੀਂ ਉੱਥੇ ਕੁਸ਼ਤੀਆਂ ਦੇਖਣ ਜਾਂਦੇ ਰਹੇ ਤੇ ਕਿਹੜਾ ਕੋਈ ਨਾਮੀ ਗ੍ਰਾਮੀ ਉਸ ਟਾਈਮ ਕੋਈ ਨਾਂ ਸੁਣੇ ਹੋਣ ਭਲਵਾਨਾਂ ਦੇ, ਮੁਸਲਮਾਨਾਂ ਦੇ ਜਾਂ ਸਿੱਖਾਂ ਦੇ? ਮੁਸਲਮਾਨਾਂ ਦਾ ਭਲਵਾਨ ਇਹ ਵੀ ਹੋਇਆ ਅਲਾ ਪੈਟੀ ਜਨਮਾਨੇ ਨੇ। ਅਲਾ ਬਖਸ਼ੀ ਕੇ ਗਾਮਾ ਗੁਲਾਮ ਇਹਦਾ ਮੁੰਡਾ ਸੀ, ਉਹਦੇ ਹੋ ਰਿਹਾ ਇਹ ਹਜ਼ਾਰੇ ਰਾਦਾ। ਅੱਛਾ, ਗਾਮੇ ਭਲਵਾਨ ਕੇ ਜਾਰੇ ਭਲਵਾਨ, ਭੋਲੂ ਭਲਵਾਨ। ਅੱਛਾ, ਇਹ ਸਾਰੇ ਸਾਡੇ ਮਹੱਲੇ ਦੇ ਨੇ। ਅੱਛਾ, ਮਹੱਲਾ ਸੀ ਇਹ। ਮਤਲਬ ਇਹ ਵੀ ਅੰਮ੍ਰਿਤਸਰ ਦੇ ਨੇ, ਭੋਲੂ ਭਲਵਾਨ ਕੇ ਤੇ ਗਾਮੇ ਭਲਵਾਨ ਕੇ, ਸਾਰੇ ਅੰਮ੍ਰਿਤਸਰ। ਤੇ ਭਲਵਾਨ ਵੀ ਬੜੀ। ਸਿੱਖਾਂ 'ਚ ਕਿਹੜਾ ਕਿਹੜਾ ਭਲਵਾਨ ਸੀ? ਸਿੱਖਾਂ ਦਾ ਭਲਵਾਨਾਂ ਦਾ ਨਹੀਂ ਸਾਨੂੰ ਪਤਾ। ਮੈਂ ਉਹ ਐਵੇਂ ਤੈਨੂੰ ਝੂਠ ਮਾਰ ਕੇ ਦੱਸਾਂ ਵੀ ਇਹ ਕੋਈ ਗੱਲ ਤੇ ਨਹੀਂ ਨਾ। ਹਾਂ, ਸਹੀ ਗੱਲ। ਅੱਛਾ, ਸਿੱਖਾਂ ਦੇ ਵਿੱਚ ਭਲਵਾਨ ਹੈ ਸਨ ਉੱਥੇ ਘੋਲਦੇ ਹੁੰਦੇ ਸਨ? ਘੋਲਦੇ ਕਿੱਕਰ ਸਿੰਘ ਵੀ ਹੋਇਆ। ਅੱਛਾ। ਹਾਂ ਜੀ, ਇਹੋ ਜਿਹੇ ਸਿੱਖ ਹੋਏ ਨੇ ਜਿਹੜੇ ਘੋਲਦੇ, ਪਰ ਇਹਨਾਂ ਦੀ ਜੋੜ ਨਹੀਂ ਕੋਈ ਵੀ ਹੋਇਆ। ਅੱਛਾ। ਇਹਨਾਂ ਜਿਹਨੂੰ ਡੰਡ ਮਾਰਿਆ ਉਹਦੇ ਲੱਕ ਤੋੜ ਦਿੱਤਾ। ਇੰਨੀ ਜਾਨ ਸੀ? ਅੱਲਾ ਨੇ ਹਿੰਮਤ ਦਿੱਤੀ ਸੀ। ਰੁਸਤਮੇ ਜਮਾ ਹੋਏ ਨੇ ਕੋਈ। ਬਿਲਕੁਲ। ਪਾਕਿਸਤਾਨ ਦੇ ਤੇ ਰੁਸਤਮ ਨਹੀਂ ਸਨ ਨਾ, ਇੰਡੀਆ ਦੇ ਸਨ। ਪੂਰੇ ਜ਼ਮਾਨੇ ਦੇ ਸੀ, ਦੁਨੀਆ ਦੇ ਉੱਤੇ ਨਾਮ ਸੀ। ਪੂਰੀ ਦੁਨੀਆ ਦੇ ਰੁਸਤਮੇ ਜਮਾ, ਯਾਨੀ ਜ਼ਮਾਨੇ ਦੇ ਰੁਸਤਮ। ਗੁਰਦੀ ਤਾਂ ਮਿਲੀ ਸੀ। ਬਿਲਕੁਲ ਸਹੀ। ਗਾਮੇ ਨੂੰ ਮਿਲੀ ਸੀ। ਹਾਂ ਜੀ। ਹਾਂ, ਗਾਮੇ ਭਲਵਾਨ ਨੂੰ ਮਿਲੀ। ਅਜੇ ਵੀ ਉਹਨਾਂ ਨੂੰ ਗੁਰਜਾਂ। ਹਾਂ, ਇਹ ਕਸ਼ਮੀਰੀ ਨੇ, ਲਾਹੌਰ ਬੈਠੇ ਨੇ। ਹਾਂ ਜੀ। ਇਹ ਕਸ਼ਮੀਰੀ ਨੇ, ਲਾਹੌਰ ਬੈਠੇ ਨੇ। ਹਾਂ ਜੀ। ਅੱਛਾ, ਇਹਨਾਂ ਦੇ ਘਰਾਂ 'ਚ ਆਉਣ ਜਾਣ ਵੀ ਹੈ ਸੀ ਤੁਹਾਡਾ? ਨਾ ਵੀ ਘਰਾਂ 'ਚ। ਅੱਛਾ। ਤੇ ਬਾਲਾਂ 'ਚ ਖੇਡੇ ਨਹੀਂ ਜਾ ਕੇ ਮੁੰਡਿਆਂ ਦੇ ਬਾਹਰ। ਅੱਛਾ। ਆਪਣੇ ਘਰ ਹੀ ਰਹੇ ਆ। ਤੇ ਯਾਰ ਉਹ ਬਣਾਇਆ ਜਿਹੜਾ ਆਪਣਾ ਗੁਆਂਢੀ ਆ। ਠੀਕ ਹੈ। ਤੇ ਉਹਦੇ ਨਾਲ ਹੀ ਗਏ ਆ।
ਬਾਜ਼ਾਰ 'ਚ, ਤੇ ਉਹਦੇ ਨਾਲ ਹੀ ਚੌਂਕ 'ਚ ਗਏ ਆ ਰੌਣਕ ਵੇਖਣ। ਚੌਂਕ ਵੀ ਬੜੀ ਲੀਲਾ ਲੱਗੀ ਹੁੰਦੀ ਸੀ। ਅੱਛਾ, ਹਾਂਜੀ, ਚੌਕ 'ਚ ਕਾਹਦੀ ਦੁਕਾਨਾਂ ਸਜੇ? ਬੱਲੇ ਬੱਲੇ ਬੱਲੇ, ਕੀ ਤੈਨੂੰ ਦੱਸਾਂ ਮੈਂ। ਫਲ ਦਾ ਕੋਈ ਹਿਸਾਬ ਨਹੀਂ ਸੀ, ਮਠਿਆਈਆਂ ਦੁਕਾਨਾਂ ਸਨ, ਦੁੱਧ ਦੇਵੀਆਂ ਸਨ। ਅੱਛਾ ਫਿਰ ਇਹ ਆਪਣੀ ਪਰਚੂਨ ਦੀਆਂ ਬੇਭਾਅ ਸਨ, ਤੇ ਖੱਤਰੀਆਂ ਦੀਆਂ ਦੁਕਾਨਾਂ ਬੜੀਆਂ ਬੜੀਆਂ ਵੱਡੀਆਂ। ਭਾਜੀ ਚੱਕਰ ਇਸ ਤਰ੍ਹਾਂ ਦਾ ਹੋਇਆ ਆਹੋ। ਵੀ ਕਮਾਲ ਹੋ ਗਈ ਆ। ਹਾਂ। ਇਹਨਾਂ ਨੇ ਇਹ ਵੇਖਿਆ ਵੀ ਹਿੰਦੂ ਸਿੱਖ ਥਾਣੇਦਾਰ ਤੇ ਮੁਸਲਮਾਨ ਥਾਣੇਦਾਰ ਹਾਂਜੀ। ਦੋਵੇਂ ਬੈਠੇ ਚੌਂਕ ਦੇ ਵਿੱਚ, ਅਸੀਂ ਇਸ ਤਰ੍ਹਾਂ ਲਾ ਕੇ ਬੈਠੇ ਆ, ਖੇਡਣ ਡਏ ਆ। ਆਪਣੇ ਖੇਡਣਾ ਇਹਨਾਂ ਤੇ ਗੱਲਾਂ ਉਹਨਾਂ ਦੀਆਂ ਸੁਣਨੇ ਆ। ਉਹ ਆਂਦਾ ਵੀ ਹੱਸ ਪੈ, ਉਹ ਵੀ ਆਪੋ ਚ ਟਿੜੇ ਸਨ। ਉਹਨੇ ਆਇਆ, ਮਹਾਰਾਜ ਸਿੱਖ ਆਉਣ ਡਿਆ, ਕਿਰਪਾਨ ਇਹਦੇ ਹੱਥ 'ਚ ਆ, ਅੱਛਾ ਤੇ ਮੈਂ ਕਿ ਜਵਾਨ ਉਠਾਵਾਂ, ਕਿਰਪਾਨ ਇਹਦੇ ਕੋ ਖੋਵੇ। ਅੱਛਾ ਆ ਕਿਰਪਾਨ ਖੋ ਜਾਏ ਤੇ ਮੈਂ ਤੈਨੂੰ 500 ਰੁਪਇਆ ਇਨਾਮ ਦਿਆਂਗਾ। ਅੱਛਾ ਉਹਨੇ ਆਖਿਆ ਪੱਕੀ ਗੱਲ ਹੈ? ਉਹਨੇ ਲਿਖ ਲਿਖਾ ਕਰ। ਉਹਨੇ ਆਖਿਆ ਜੇ ਨਾ ਖੋ ਸਕਿਆ ਤੇ ਉਹਨੇ ਆਖਿਆ ਮੈਂ ਤੈਨੂੰ 1000 ਰੁਪਇਆ ਦਿਆਂਗਾ। ਅੱਛਾ ਲਿਖ ਲਿਖਾ ਹੋ ਗਿਆ। ਉਹਨੇ ਇੱਕ ਮੁੰਡੇ ਨੂੰ ਆਵਾਜ਼ ਮਾਰੀ, ਇਹਦੇ ਨਾਲ ਮਧੂ ਜਿਹਾ ਮੁੰਡਾ, ਅੱਛਾ ਤੇ ਗਾਟਾ ਉਹਦਾ ਵਾਵਾ ਹੋਇਆ, ਅੱਛਾ ਸਿੱਖ ਚੰਗਾ ਜਾਣਾ, ਅੱਛਾ ਤੇ ਸਾਈਕਲ ਤੇ ਆਉਂਦੇ ਆ, ਸਾਈਕਲ ਦੇ ਫੜੀ ਆਉਂਦਾ ਰੇਡ ਕੇ, ਤੇ ਕਿਰਪਾਨ ਉਹਦੇ ਕੋਲ ਹੈ। ਅੱਛਾ ਆਂਦਾ ਵੀ ਐਸ ਸਿੱਖ ਕੋਲੋਂ ਕਿਰਪਾਨ ਖੋਣੀ ਹੈ। ਅੱਛਾ ਆਖੂੰਗਾ ਜੀ ਇੱਕ ਦੀਵਾਨੀ ਦੇ ਦਿਓ, ਅੱਛਾ ਮੈਂ ਖੋ ਲੈਣਾ। ਅੱਛਾ ਬਸ ਪਿਆ ਰਹਿੰਦਾ। ਉਹਨੇ ਕੱਢ ਕੇ ਰੁਪਈਆ ਦੇ ਦਿੱਤਾ ਉਹਨੇ ਆਲਾ। ਅੱਛਾ ਉਹਨੇ ਆਖਿਆ ਵੱਡੀ ਨਾ ਸਮਝੀ, ਹਾਂ ਇਹ ਮੈਨੂੰ ਜ਼ਰੂਰੀ ਚਾਹੀਦੀ ਸੀ, ਅੱਛਾ ਬਾਕੀ ਰੱਖ ਵਿਚਾਰ। ਉਹਨੇ ਆ ਨਹੀਂ ਯਾਰ ਨੂੰ ਯਾਰ ਕਰ ਚਲੇ। ਅੱਛਾ ਉਦੋਂ ਬੜਾ ਕੁਝ ਆਉਂਦਾ ਸੀ ਰੁਪਈਏ ਦਾ, ਬੱਲੇ ਬੱਲੇ ਬੱਲੇ। ਹਾਂ ਉਹਨੇ ਟੈਰੀ ਪੈਸੇ ਦਾ ਗੰਨਾ ਲਿਆ, ਕੋਨਾ ਹੂੰ ਲਾ ਕੇ ਗੰਨੇ ਵਾਲਾ ਸੀ। ਅੱਛਾ ਉਹਨੇ ਆਗ ਵਾਲਾ ਪਾਸਾ ਜਿਹੜਾ ਨਾ ਭੰਨ ਕੇ ਤੇ ਮੂੰਹ 'ਚ ਲਾ ਲਿਆ, ਤੇ ਮੁੱਢ ਵਾਲਾ ਜਿਹੜਾ ਹੱਥ 'ਚ ਫੜ ਲਿਆ, ਅੱਛਾ ਉਹਦੇ ਵੱਲ ਤੁਰ ਪਿਆ। ਅੱਛਾ ਉਹ ਘੁੰਮਣ ਡਿਆ ਸੀ। ਅੱਛਾ ਉਹਨੇ ਜਿਹੜੇ ਹੱਥ 'ਚ ਸਾਈਕਲ ਫੜਿਆ ਸੀ ਨਾ, ਹੂੰ ਉਹਨੇ ਜੋ ਮਾਰੇ ਗੰਨਾ ਰੱਖ ਕੇ ਉਹ ਸਾਈਕਲ ਦੇ ਉਹ ਪਿਆ। ਉਹਨੇ ਦੂਸਰੇ ਹੱਥ ਦੇ ਮਾਰ ਕੇ ਨਾ ਗੁੱਟ ਦੇ ਗੰਨਾ, ਅੱਛਾ ਕਿਰਪਾਨ ਖੋਲੇ। ਅੱਛਾ ਕਿਰਪਾਨ ਖੋ ਕੇ ਮਾਰੀ ਲੱਤ ਨੂੰ, ਉਹ ਡਿੱਗਦਾ ਡਿੱਗਦਾ ਸਾਈਕਲ ਤੇ ਗਿਆ। ਸਾਡੇ ਸਾਹਮਣੇ ਵੇਖਣ ਦੀ ਗੱਲ ਹੈ। ਅੱਛਾ ਉਹ ਨਾਰੇ ਮਾਰਦਾ ਆ ਗਿਆ। ਅੱਛਾ ਲਿਆਓ ਜੀ ਮਹਾਰਾਜ ਦਾ 500 ਰੁਪਏ। ਅੱਛਾ ਲਿਆਓ ਮਹਾਰਾਜ 500 ਰੁਪਏ। ਅੱਛਾ ਥਾਣੇਦਾਰ ਸਿੱਖ ਨੂੰ ਆਖਣਾ ਸੀ ਨਾ, ਮਤਲਬ ਕਿ ਉਹ ਸਿੱਖ ਵੀ ਥਾਣੇਦਾਰ ਜਿਹੜਾ ਸੀ ਉਹ ਵੀ ਸਿੱਖ ਸੀ। ਉਹ ਵੀ ਸਿੱਖ ਸੀ ਨਾ, ਅੱਛਾ। ਤਾਂ ਹੀ ਛੱਟ ਲੱਗੀ ਨਾ। ਅੱਛਾ ਅੱਛਾ ਇਹ ਮੁਸਲਮਾਨ ਥਾਣੇਦਾਰ ਜੇ ਮੁਸਲਮਾਨ ਨੇ ਹੈਗਾ, ਲਿਆਓ ਜੀ ਸੁੱਟੋ ਪੈਸੇ। ਅੱਛਾ ਪੈਸੇ ਦਿੱਤੀ ਉਹ, ਉਹਨੇ ਉਹੀ 500 ਕਰ ਦਿਓ ਮੁੰਡੇ ਨੂੰ ਫੜਾ। ਅੱਛਾ ਉਹਨੇ ਆ ਤੇਰੇ ਦੇ ਹਾਲਾਤ ਤੇ ਸਾਡੇ ਦੇ ਹਾਲਾਤ ਸੋਹਣੇ ਵੀ ਦੀ ਰਹਿ ਰੱਖਦੀ। ਸਹੀ ਹੈ। ਅਸਾਂ ਇਹ ਵੀ ਡਰਾਉ ਵੇਖਿਆ। ਅੱਛਾ ਅੱਛਾ ਹਾਂਜੀ ਮਤਲਬ ਉਦੋਂ ਜਿਹੜਾ ਹੈ ਇਸ ਤਰ੍ਹਾਂ ਦਾ ਸ਼ੁਗਲ ਦੇ ਤੌਰ ਤੇ ਕੰਮ ਕਰਦੇ ਹੁੰਦੇ ਹਨ, ਦਿਲ ਚ ਅਨਾਦ ਨਹੀਂ ਸੀ ਹੁੰਦਾ, ਅਨਾਜ ਉਹ ਸ਼ੁਗਰ ਨਾਲ ਕੰਮ ਹੁੰਦਾ। ਸ਼ੁਗਲ ਦੇ ਨਾਲ ਕੰਮ ਹੁੰਦੇ ਸੀ ਇਸ ਤਰ੍ਹਾਂ ਦੇ ਹਾਸਾ ਬਖੇੜਾ ਕਰਦੇ ਰਹਿਣਾ। ਜਿਸ ਵੇਲੇ ਭਾਜੀ ਵਡੇਰਿਆਂ ਨੇ ਗੱਲਾਂ ਕਰਨੀਆਂ ਨਾ, ਤੇ ਸਾਡੇ ਅੰਮ੍ਰਿਤਸਰ ਚਿੱਟੇ ਕਰੇ ਦੇ ਨਾਲ ਮਸਜਿਦ ਸੀ, ਮੁਸਲਮਾਨਾਂ ਦੀ ਬੜੀ ਸ਼ਾਹੀ ਮਸਜਿਦ। ਅੱਛਾ ਜੀ ਅੰਗਰੇਜ਼ ਦਾ ਚੱਕਰ ਸੀ ਕਿ ਸਾਡੇ ਵੇਖਣ ਤੋਂ ਪਹਿਲਾਂ ਦੀਆਂ ਗੱਲਾਂ। ਹਾਂਜੀ ਉਹਨਾਂ 5,000 ਲੋਟਾ ਉਸ ਮਸਜਿਦ ਦੇ ਵਿੱਚ ਸੀ, ਏਡੀ ਵੱਡੀ ਮਸਜਿਦ ਸੀ। ਅੱਛਾ ਉਦੋਂ ਲੋਟੇ ਹੁੰਦੇ ਨੇ ਮਿੱਟੀ ਦੇ। ਹੂੰ ਅੰਗਰੇਜ਼ ਨੇ ਆਖਿਆ ਇਹਨਾਂ ਨੂੰ ਜੁਮੇ ਦੇ ਨਾ ਕਾਬੂ ਕਰ ਲਓ। ਅੱਛਾ ਆਰਡਰ ਦੇ ਦਿੱਤਾ ਅੱਛਾ ਫੌਜ ਨੂੰ। ਹੂੰ ਉਹ ਆਰਡਰ ਹੋ ਗਿਆ, ਉਹ ਆ ਗਏ। ਜਿਸ ਵੇਲੇ ਫਿਰ ਪਤਾ ਲੱਗ ਗਿਆ ਮੁਸਲਮਾਨਾਂ ਨੂੰ ਫਿਰ ਇਹਨਾਂ ਪੈਣਾ, ਉਹ ਫਿਰ ਜਿੰਨੇ ਕੁ ਨਮਾਜ਼ੀ ਸਨ ਨਾ, ਉਦੋਂ ਵੱਧ ਜਿਹੜੇ ਮੁੰਡੇ ਸਨ ਨਾ, ਉਹਨਾਂ ਬਾਹਰ ਖੜਾ ਰਹੇ ਆ। ਅੱਛਾ ਉਹ ਹੋਏ ਲੋਟੇ ਫੜ ਕੇ ਨਾ, ਤੇ ਉਹਨਾਂ ਨੂੰ ਫੜਾਏ ਅਸਾਂ 'ਚ। ਅੱਛਾ ਜਿਹੜੇ ਉਹ ਗਾਂਹ ਹੋਏ ਨਾ, ਉਹਨਾਂ ਪਿੱਛੋਂ ਡਾਹ ਲੋਟੇ ਦਿੱਤੇ। ਜਿਹਨੂੰ ਲੋਟਾ ਵੱਜਾ ਹੀ ਆਉ ਪਿਆ, ਜਿਹਨੂੰ ਵੱਜਾ ਹੀ ਆਉ ਪਿਆ। ਉੱਥੇ ਫਿਰ ਅਖਬਾਰ ਨੇ ਲਿਖਿਆ ਅੰਗਰੇਜ਼ ਜੀ ਨੇ ਵੀ ਅੰਮ੍ਰਿਤਸਰ ਮਸਜਿਦ ਦੇ ਵਿੱਚ ਲੋਟਸ ਬੰਬ ਚੱਲਿਆ। ਉਹਨਾਂ ਨੇ ਲੋਟਿਆਂ ਦਾ ਨਾਮ ਬੰਬ ਕਰ ਦਿੱਤਾ। ਇਹ ਵੀ ਸਾਡੇ ਵੱਡੇ ਗੱਲ ਸੁਣਾਉਂਦੇ ਹੁੰਦੇ ਸਨ। ਤੇ ਜਲਿਆਂਵਾਲੇ ਬਾਗ ਜਿਹੜੀ ਗੋਲੀ ਚੱਲੀ ਉਹ ਵੀ ਸਾਡੇ ਵੱਡੇ ਸੁਣਾਉਂਦੇ ਸਨ। ਜਲਿਆਂਵਾਲੇ ਬਾਗ ਦੇ ਵਿੱਚ ਜਿਹੜੀ ਗੋਲੀ ਚੱਲੀ ਉਹ ਤਾਂ ਸਿੱਖਾਂ ਤੇ ਚੱਲੀ ਹੈ ਨਾ, ਉਹ ਧੋਖੇ ਦਾ ਨਾ ਬਲਾਕ। ਹਾਂ ਸਾਰਿਆਂ ਦੇ ਚੱਲੀ ਸੀ, ਮੁਸਲਮਾਨਾਂ ਦੇ ਵੀ ਸਿੱਖਾਂ ਦੇ ਵੀ। ਅੰਗਰੇਜ਼ ਨੇ ਧੋਖੇ ਨਾਲ ਬੁਲਾਇਆ ਸੀ। ਹਾਂ ਮੁਸਲਮਾਨਾਂ ਨਾਲ ਵੀ ਚੱਕਰ ਕੀਤਾ ਤੇ ਉਹਨਾਂ ਨਾਲ ਵੀ ਚੱਕਰ। ਅੱਛਾ ਮੁਸਲਮਾਨ ਵੀ ਇਕੱਠੇ ਕਰ ਲਏ ਤੇ ਸਿੱਖ ਵੀ ਇਕੱਠੇ ਕਰ ਲਏ। ਅੱਛਾ ਉਹਨੂੰ ਅੰਗਰੇਜ਼ ਨੂੰ ਇਹ ਪਤਾ ਸੀ ਕਿ ਮੁਸਲਮਾਨ ਤੇ ਸਿੱਖ ਇਕੱਠੇ ਹੋ ਗਏ,
ਇਹ ਉਦੋਂ ਜਿਹੜੀਆਂ ਨੇ ਉਹ ਸਾਡੀ ਤਬਾਹੀ ਆ। ਤੇ ਉਹਨਾਂ ਨੂੰ ਪਤਾ ਸੀ ਨਾ ਇਹ, ਤੇ ਤਾਂ ਹੀ ਉਹਨਾਂ ਨੇ ਆਖਿਆ ਨਾ ਵੀ ਇਹਨਾਂ ਨੂੰ ਕਾਬੂ ਉੱਥੇ ਕਰੋ ਬੇਥਿਆਰ ਕਿ ਇਹ ਮਿੱਟੀ ਇੱਕ ਆ, ਠੀਕ ਆ। ਇਹ ਮਿੱਟੀ ਇੱਕ ਮੁਸਲਮਾਨਾਂ ਦੀ ਤੇ ਸਿੱਖਾਂ ਦੀ ਉਹਨਾਂ ਪੰਜਾਬ ਨੂੰ ਦੇ ਵਿੱਚ ਤਾਂ ਇੱਕ ਆ। ਵੀ ਜਲਿਆਂਵਾਲੇ ਬਾਗ ਜੋ ਮੁਸਲਮਾਨਾਂ ਤੇ ਸਿੱਖਾਂ ਨੇ ਕੀ ਕਰਨਾ ਸੀ, ਮੁਸਲਮਾਨਾਂ ਕਰ ਲਵਾਇਆ। ਜਲਿਆਂਵਾਲੇ ਬਾਗ ਦੇ ਵਿੱਚ ਬਹਿ ਜਾ ਹੋ ਗਈ ਸੀ। ਅੱਛਾ। ਉਨੀਆਂ ਹੀ ਲਾਸ਼ਾਂ ਉਹਨਾਂ ਦੀਆਂ ਹਨ ਤੇ ਉਦੋਂ ਬਾਅਦ ਉਹਦੀਆਂ ਅੰਗਰੇਜ਼ ਦੀਆਂ ਸਨ। ਅੱਛਾ। ਤੇ ਫਿਰ ਬਾਹਰ ਦੀਆਂ ਹਕੂਮਤਾਂ ਨੇ ਆਖਿਆ ਫਿਰੇ ਮੁੱਤੇਦਾਰ ਤੇਰੇ ਲਾਨਤ ਤੇਰੇ ਤੇ ਆਵਾਮ ਤੇ ਹਮਲਾ ਕਰ ਦਿੱਤਾ। ਉਹ ਘੁੰਮ ਜੋਗੀ ਸੀ। ਹਾਂਜੀ, ਇਹ ਵੀ ਸਾਡੇ ਵੱਡੇ ਦੱਸ ਰਹੇ ਨੇ ਇਹ ਜਿਹੜੀਆਂ ਗੱਲਾਂ ਭਾਜੀ ਨਹੀਂ ਆਈਆਂ ਤੇ ਅਸੀਂ ਹੋਸ਼ ਤੇ ਅਸਲ ਪੜੀ ਆ ਇੱਥੇ ਆਣ ਕੇ। ਅੱਛਾ, ਜਿਸ ਵਕਤ ਉੱਥੇ ਤੁਸੀਂ ਰਹਿੰਦੇ ਸੀ ਉਸ ਵਕਤ ਜ਼ਿਆਦਾ ਕਿਹੜੀਆਂ ਮਠਾਈਆਂ ਹੁੰਦੀਆਂ ਸਨ ਤੇ ਕਿਹੜੀਆਂ ਚੀਜ਼ਾਂ ਹੁੰਦੀਆਂ ਸਨ ਜ਼ਿਆਦਾ? ਹੁਣ ਤਾਂ ਕਈ ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ, ਉਸ ਟਾਈਮ ਬੱਚਿਆਂ ਦੇ ਖਾਣ ਵਾਲੀਆਂ ਕਿਹੜੀ ਮਠਿਆਈਆਂ ਜਿਹੜੀਆਂ ਸਨ ਅਸਲ ਬਣਦੀਆਂ ਸਨ। ਅੱਛਾ। ਦੇਸੀ ਘਿਓ ਦੀਆਂ, ਠੀਕ ਹੋ ਗਿਆ। ਤੇ ਵਲੈਤੀ ਦੀਆਂ ਉਹਨਾਂ ਨਾਲ ਕੱਢਣੀਆਂ ਤੇ ਆਵਾਜ਼ ਦੇਣੀ ਵੀ ਦੇਸੀ ਲੈਣੀ ਆ ਕਿ ਵਲੈਤੀ ਲੈਣੀ ਆ। ਅੱਛਾ, ਮੈਂ ਕਿ ਧੋਖਿਆਂ ਦੀ ਗੱਲ ਕੋਈ ਨਹੀਂ ਸੀ। ਧੋਖਾ ਉਹਨੂੰ ਕੋਈ ਨਹੀਂ ਸੀ ਹੈ, ਧੋਖਾ ਕੋਈ ਸ਼ੈ ਨਹੀਂ ਸੀ ਹੈ। ਹੁਣ ਤੇ ਇਹ ਹੈ ਇਮਾਨ ਚੱਲਦਾ ਸੀ, ਇਮਾਨ ਸੀ। ਦੁੱਧ ਖਰਾ, ਗੋਸ਼ਤ ਸਹੀ। ਅੱਛਾ। ਯਾਨੀ ਹਰ ਸ਼ੈ ਜਿਹੜੀ ਆ ਸੋਨੇ ਦੇ ਲੀਕ ਸੀ। ਗੋਭੀ, ਆਲੂ ਇਹ ਬੜੇ ਹੁੰਦੇ ਸਨ ਅੰਮ੍ਰਿਤਸਰ ਦੇ ਵਿੱਚ। ਅੱਛਾ। ਤੇ ਸਾਰੀਆਂ ਸਬਜ਼ੀਆਂ ਬੜੀਆਂ ਹੁੰਦੀਆਂ ਸਨ। ਅੰਮ੍ਰਿਤਸਰ ਦੀ ਮਠਿਆਈ ਕਿਹੜੀ ਮਸ਼ਹੂਰ ਸੀ? ਬਰਫੀ। ਬਰਫੀ ਇਹ ਕਿਹੜੀ ਦੁਕਾਨ ਦੀ ਸੀ, ਕੋਈ ਯਾਦ ਹੈ ਕਿਹਨਾਂ ਦੀ ਦੁਕਾਨ ਸੀ ਅੰਮ੍ਰਿਤਸਰ? ਦੁਕਾਨ ਉਹ ਅੰਮ੍ਰਿਤਸਰ ਦੇ ਵਿੱਚ ਹਕੀਮਾਂ ਦੇ ਦਰਵਾਜ਼ੇ ਸੀ, ਇਹ ਨਹੀਂ ਉਹਦੇ ਨਾਂ ਦਾ ਨਹੀਂ। ਅੱਛਾ, ਹਕੀਮਾਂ ਦੇ ਦਰਵਾਜ਼ੇ 'ਚ ਦੁਕਾਨ ਸੀ ਬਰਫੀ ਵਾਲੀ। ਬੜੀ ਦੋਨੋਂ ਲੋਕ ਖਾਂਦੇ ਸਨ। ਅੱਛਾ। ਹਾਂਜੀ, ਇੰਨੀ ਮਜ਼ੇਦਾਰ ਸੀ। ਇੰਨੀ ਮਜ਼ੇਦਾਰ ਬਰਫੀ ਉਹਨਾਂ ਦੀ ਹੋਣੀ ਵੀ ਕਮਾਲ ਹੋ ਜਾਣੀ। ਮੁਸਲਮਾਨ ਸਨ? ਮੁਸਲਮਾਨ ਸਨ। ਅੱਛਾ। ਬਰਫੀ, ਫਿਰ ਇਹ ਜਿਹੜਾ ਮੇਸੂ ਆ ਇਹ ਵੀ ਉਹਨਾਂ ਦਾ ਆਲੋਕਾਰ। ਅੱਛਾ। ਖਸਤਾ। ਫਿਰ ਇਹ ਆ ਵੀ ਆ ਜਿਹੜਾ ਗੋਲੀਆ ਹੁਣ ਇਹ ਬਣਾਉਂਦੇ ਨੇ ਉਹ ਕੀ ਉਹਨਾਂ ਨੇ ਗੁਲਾਬ ਜਾਮੁਨ, ਉਹ ਜਿਹੜੇ ਢਿੱਲੇ ਨੇ ਰਸਗੁੱਲੇ, ਉਹ ਰੱਬ ਜਾਣਦਾ ਜੇ ਉਹਨਾਂ ਦਾ ਤੇ ਇਹਨਾਂ ਦਾ ਲੱਖਾਂ ਕੋਮਾਂ ਦਾ। ਜੇ ਦੂਸਰਾ ਸ਼ੱਕਰ ਭਾਰੇ ਜਿਹੜੇ ਇਹਦਾ ਮੋਟਾ ਸ਼ੱਕਰ ਭਾਰਾ ਹੁੰਦਾ ਸੀ ਤੇ ਰੱਬ ਜਾਣਦਾ ਬੰਦੇ ਦੇ ਅੱਗੇ ਰੱਖ ਦਿਓ, ਉਹ ਆਂਦਾ ਸੀ ਵੀ ਮੈਂ ਵੱਟੀ ਤੇ ਵੱਟੀ ਖਾ ਜਾਂ, ਦੋ ਵੱਟੀਆਂ ਖਾ ਜਾਂਦੇ ਸਨ। ਦੋ ਸੇਰ। ਅੱਛਾ। ਦੋ ਚਾਰ ਸੇਰ ਬਰਫੀ ਖਾ ਜਾਂਦੇ ਹਨ, ਮਠਿਆਈ ਖਾ ਜਾਂਦੇ ਹਨ। ਜਿਹੜੇ ਜਿੰਨ ਸਨ ਬੱਚੇ ਜਾਨ ਵਾਲੇ ਸਨ, ਪਹੁੰਚਾਉਂਦੇ ਸਨ। ਇੰਜੀ ਭਾਜੀ ਉਹ ਸੌਦੇ ਨਹੀਂ ਰਹੇ ਹੁਣ, ਕਿਆ ਗੱਲਾਂ ਨਹੀਂ। ਅੱਛਾ, ਤੁਸੀਂ ਸਕੂਲ ਗਏ ਹੋ? ਹਾਂਜੀ, ਜਾਂਦਾ। ਕਿਹੜੀ ਜਮਾਤ ਤੱਕ ਗਏ ਜੀ? ਮੈਂ ਦੂਸਰੀ ਤੀਸਰੀ ਤੱਕ ਗਿਆ ਜੇ ਜਾ ਕੇ ਪੈ ਗਏ ਤੇ ਉਹ ਨਾ ਵਾਕਫੀ ਨਾਲ ਹੀ ਮੈਨੂੰ ਚੱਲ ਰਿਹਾ, ਮੈਨੂੰ ਆਉਂਦਾ ਜਾਂਦਾ ਹੀ ਕੱਖ ਨਹੀਂ ਸੀ। ਅੱਛਾ। ਕੋਈ ਮੇਰਾ ਵਜੂਦ ਵਾਵਾ ਸੀ ਤੇ ਉਹ ਮਾਸਟਰ ਨਾਲ ਵੀ ਆਉਣਾ, ਚਲੋ ਇਹਨੂੰ ਕਹਾਂ 4 ਦਿਨ ਮਾਰ। ਅੱਛਾ। ਮੈਨੂੰ ਬਾਕੀ ਨਹੀਂ ਸੀ ਆਉਂਦਾ, ਮੈਂ ਨਾਮ ਹੀ ਨਹੀਂ ਆਪਣਾ ਲਿਖ ਸਕਦਾ ਤੇ ਦੂਸਰੀ ਜਮਾਤ ਚੋਂ ਮੈਨੂੰ ਕਰ। ਅੱਛਾ। ਦੂਸਰੀ ਤੋਂ ਤੀਸਰੀ ਚ ਕਰਨਾ ਸੀ, ਹੋਇਆ ਅੱਜ ਜਿੰਨੇ ਗਏ ਤੇ ਉਜਾੜੇ ਪੈ ਗਏ। ਤੁਹਾਡੇ ਮਾਸਟਰ ਦਾ ਨਾਮ ਯਾਦ ਹੈ ਤੁਹਾਨੂੰ? ਨਹੀਂ, ਕੋਈ ਯਾਦ ਨਹੀਂ। ਹੁਣ ਨਹੀਂ ਯਾਦ ਰਹਿ ਗਿਆ? ਅੱਛਾ। ਨਹੀਂ ਯਾਦ ਨਹੀਂ, ਜੇਲ੍ਹ ਨਹੀਂ ਕੰਮ ਕਰਦਾ। ਅੱਛਾ, ਨਹੀਂ ਭੁੱਲ ਗਿਆ ਨਾ, ਨਾਲੇ ਇਹ ਹੈ ਕਿ ਮਿਲਦਾ ਰਹੇ ਤੇ ਫੇਰ ਯਾਦ ਰਹਿੰਦੇ ਨੇ। ਅੱਛਾ, ਤੁਹਾਡੇ ਨਾਲ ਕੋਈ ਮੁੰਡੇ ਜਿਹੜੇ ਉੱਥੇ ਪੜ੍ਹਦੇ ਹੁੰਦੇ ਸਨ, ਉਹਨਾਂ ਦੇ ਨਾਂ ਯਾਦ ਜੇ ਕਿਸੇ ਦੇ? ਮੁਸਲਮਾਨਾਂ ਦੇ, ਹਿੰਦੂਆਂ ਦੇ, ਸਿੱਖਾਂ ਦੇ, ਅੰਮ੍ਰਿਤਸਰ 'ਚ ਜਿਹੜਾ ਤੁਹਾਡਾ ਮਹੱਲਾ ਸੀ? ਸਾਡਾ ਗੁਆਂਢੀ ਸੀ, ਉਹ ਮੇਰੇ ਨਾਲ ਜਾਂਦਾ ਸੀ, ਮੈਨੂੰ ਉਹਦੇ ਨਾਂ ਦਾ ਪਤਾ। ਉਹਦਾ ਨਾਂ ਕੀ ਸੀ ਜਿਹੜਾ ਤੁਹਾਡਾ ਗੁਆਂਢੀ ਸੀ ਤੇ ਤੁਹਾਡੇ ਨਾਲ ਪੜ੍ਹਦਾ ਰਿਹਾ? ਅਬਦੁਰਮਾਨ। ਉਹ ਕੌਣ ਸਨ ਬਰਾਦਰੀ? ਅਬਦੁਰਮਾਨ ਜਲਾ। ਠੀਕ ਹੈ। ਹੋਰ ਕੋਈ ਜਿਹੜਾ ਤੁਹਾਡੇ ਨਾਲ ਕੋਈ ਖੇਡਦਾ ਰਿਹਾ ਹੋਵੇ? ਕੁਝ ਬਸ ਇਹੋ ਹੀ ਮੁੰਡੇ ਦੋ ਹੀ। ਇੱਕ ਅਬਦੁਰਮਾਨ ਜਲਾ ਤੇ ਇੱਕ ਅਸੀਂ, ਇੱਕ ਮੈਂ ਸਾਂ। ਅੱਛਾ। ਇੱਕ ਅਬਦੁਰਮਾਨ ਸੀ। ਇਹ ਦੋਵੇਂ ਵੀਰ ਖੇਡੇ ਆ ਆਪਣੀ ਗਲੀ ਦੇ ਵਿੱਚ। ਗਲੀ ਇਸ ਤਰ੍ਹਾਂ ਲੱਗਦੀ ਨਹੀਂ ਤੇ ਇੱਧਰ ਮਕਾਨ ਉਹਨਾਂ ਦਾ ਵੀ ਬਾਹਰ, ਇੱਧਰ ਸਾਡਾ ਸੀ। ਅੱਛਾ। ਇਹ ਬਾਜ਼ਾਰ ਦੇ ਵਿੱਚ ਦਰਵਾਜ਼ਾ ਸੀ ਸਾਡਾ। ਅੱਛਾ। ਇਹ ਹਿਸਾਬ ਦਾ ਦਰਵਾਜ਼ਾ ਸੀ। ਅਬਦੁਰਮਾਨ ਦਾ ਬਾਪ ਕੀ ਕੰਮ ਕਰਦਾ ਸੀ? ਉਹ ਦਰੀਆਂ ਵੇਚਦਾ। ਦਰੀਆਂ ਖੇਸ ਵੇਚਦਾ ਸੀ। ਠੀਕ। ਤੁਹਾਡੇ ਨਾਲ ਕੋਈ ਗੁਆਂਢੀ ਸਿੱਖ ਸੁੱਖ ਵੀ ਸਨ? ਨਹੀਂ, ਸਾਡਾ ਮੁਹੱਲਾ ਮੁਸਲਮਾਨ। ਤੁਹਾਡਾ ਮੁਸਲਮਾਨਾਂ ਦਾ ਮੁਹੱਲਾ ਸੀ? ਅੱਛਾ। ਸਾਡੇ ਵਾਂਗ ਕੋਈ ਸਿੱਖ ਨਹੀਂ। ਉਹ ਜਾੜੇ ਪੈ ਫਿਰ ਤੇ ਮਾਂ ਪੁੱਤਰ ਨਹੀਂ ਸੰਭਾਲੇ। ਮਾਂ ਪਿਓ ਦਾ ਨਹੀਂ ਸੀ ਪਤਾ, ਪੁੱਤ ਨੂੰ ਮਾਂ ਦਾ ਨਹੀਂ ਸੀ ਪਤਾ, ਮਾਂ ਨੂੰ ਪੁੱਤ ਦਾ ਨਹੀਂ ਸੀ ਪਤਾ। ਥੋੜੀ ਜਿਹੀ ਹਾਲਾਤ ਹੋਏ ਨੇ ਇਸ ਤਰ੍ਹਾਂ। ਪਾਕਿਸਤਾਨ ਹਿੰਦੁਸਤਾਨ ਦੇ ਬਣਨ ਤੋਂ ਪਹਿਲੇ ਇਹ ਕਿੰਨੀ ਕੁ ਦੇਰ ਪਹਿਲੇ ਤੁਹਾਨੂੰ ਪਤਾ ਚੱਲ ਗਿਆ ਸੀ ਕਿ ਇਹ ਜਿਹੜਾ ਨਾ ਇੱਥੋਂ ਜਾਣਾ ਪੈਣਾ ਜਾਂ ਰੌਲਾ ਬਣ ਗਿਆ ਕਿ
ਪਤਾ ਸਾਨੂੰ ਇੰਨਾ ਹੀ ਲੱਗਾ ਕਿ ਜਿਸ ਵੇਲੇ ਉਹ ਸੋਝਾ ਉੱਠਿਆ ਨਾ ਤੇ ਐਲਾਨ ਹੋਇਆ ਟੀਵੀ ਲੱਗੇ ਨੇ ਚੌਂਕ ਦੇ ਵਿੱਚ। ਅੱਛਾ ਉਹ ਲਾਈਨ ਹੁੰਦੇ ਹਨ ਨਾ ਉਹਨੂੰ ਦੂਸਰੇ ਉਹ ਤਵਿਆਂ ਵਾਲੇ ਦੇ ਪੂਰਾ ਹਾਂ ਖਬਰਾਂ ਤੇ ਆਉਣੀਆਂ ਹੀ ਹਨ। ਹਾਂਜੀ ਉਹਨਾਂ ਨੇ ਫਿਰ ਇਹ ਦੱਸਿਆ ਵੀ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਤੇ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਤੇ ਪਠਾਨਕੋਟ, ਇਹ 4 ਜ਼ਿਲ੍ਹੇ ਇਹ ਪਾਕਿਸਤਾਨ ਚ ਆਏ ਨੇ। ਅੱਛਾ ਪਹਿਲੇ ਇਹ ਖਬਰਾਂ ਸੁਣੀਆਂ। ਇਹ ਸੁਣੀਆਂ ਨੇ। ਸਾਡੇ ਮੁਸਲਮਾਨਾਂ ਦੇ ਮੁੰਡਿਆਂ ਨੇ ਫਿਰ ਸਿੱਖਾਂ ਦੇ ਮਕਾਨਾਂ ਨੂੰ ਢਾਹ ਕਰ ਦਿੱਤਾ। ਅੱਛਾ ਜਿਹੜੇ ਉਹਨਾਂ ਨੇ ਘਰ ਸਾੜ ਦਿੱਤੇ। ਅੱਛਾ ਯਾਨੀ 3 ਦਿਨ ਪਹਿਲਾਂ ਅੱਛਾ ਸਿੱਖ ਦੇ ਨੱਠ ਗਏ। ਅੱਛਾ ਸਾਡੇ ਜਿਹੜੇ ਮੁੰਡੇ ਸਨ ਨਾ, ਜਿਹੜੇ ਬੜੇ ਪਾਰੂ ਸਨ ਨਾ, ਬੜੇ 8-8 ਜਮਾਤਾਂ 10-10 ਵਾਲੇ, ਉਹ ਇਸ ਤਰ੍ਹਾਂ ਚੜ੍ਹਦੇ ਚੌਥੀ ਮੰਜ਼ਲ ਦੇ ਥੱਲਿਓਂ ਬਾਰੀਆਂ ਸਾਨੀ ਬੋਤਲ ਹੱਥ 'ਚ ਫੜੀ ਆ, ਇੱਕ ਨੇਮ 'ਚ ਟੰਗੀ ਆ ਪੈਟਰੋਲ ਦੀ। ਅੱਛਾ ਇਸ ਤਰ੍ਹਾਂ ਛੜਕਾ ਦਿੱਤਾ, ਉੱਤੋਂ ਤੀਰ ਸੁੱਟੀ ਆ, ਚੱਲ ਉਹ ਲੰਬੂ ਲੱਗ ਗਏ। ਇਸ ਤਰ੍ਹਾਂ ਅੱਗਾਂ ਲਾਈਆਂ ਇਹਨਾਂ। ਚਿੱਟਾ ਕੜਾ ਵੀ ਸਾੜਿਆ, ਭਗਤਾਂ ਵਾਲਾ ਵੀ ਸਾੜਿਆ ਅੱਛਾ ਤੇ ਭੀਮਾਂ ਵਾਲਾ ਵੀ ਵੇਲਾ। ਇਹਦੇ ਵਿੱਚ ਜਿਸ ਟਾਈਮ ਰਹਿੰਦੇ ਰਹੇ ਨੇ ਇਕੱਠੇ, ਹਾਂ ਉਸ ਵਕਤ ਕੋਈ ਲੜਾਈ ਝਗੜਾ ਨਹੀਂ। ਫਿਰ ਰਾਤ ਦੇ 12 ਵਜੇ ਐਲਾਨ ਹੋਇਆ ਅੱਛਾ ਵੀ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਸਾਰੇ ਜ਼ਿਲ੍ਹੇ ਜਿਹੜੇ ਨਾ ਇਹ ਇੰਡੀਆ ਜਾ ਬੈਠੇ, ਮੁਸਲਮਾਨੋਂ ਤੁਹਾਨੂੰ ਨੱਸਣਾ ਪੈਣਾ ਹੈ। ਉਹ ਫਿਰ ਮਰਿਆਂ ਦੀ ਉਹਨਾਂ ਕੀਤੀ ਤੇ ਬੜੀ ਬੁਰੀ ਹੋਈ। ਇਹ ਸਨ ਯਾਰਾ ਮਾਫੀ ਕਰੀ, ਉਹ ਵਕਤ ਯਾਦ ਹੋਣਾ ਤੇ ਦਾਗ ਨਹੀਂ ਕੰਮ ਕਰਦਾ, ਲਾਸ਼ਾਂ ਦੇ ਉੱਤੋਂ ਨਹੀਂ ਕਰਨਾ ਪਿਆ। ਅੰਮ੍ਰਿਤਸਰ ਤੋਂ ਕਿਸ ਟਾਈਮ ਤੁਸੀਂ ਨਿਕਲੇ ਹੋ? ਦਿਨ ਨੂੰ, ਰਾਤ ਨੂੰ, ਕਿਸ ਟਾਈਮ ਨਿਕਲੇ ਹੋ? ਅਸੀਂ ਰਾਤ ਦੇ 3 ਵਜੇ ਨਿਕਲੇ। ਰਾਤ ਦੇ 3 ਵਜੇ? 3 ਵਜੇ ਸਟੇਸ਼ਨ ਤੇ ਪਹੁੰਚੇ ਹਾਂ 5 ਵਜੇ। ਸਟੇਸ਼ਨ ਅੰਮ੍ਰਿਤਸਰ ਦਾ ਕਿੰਨੀ ਕੁ ਤੁਹਾਡੇ ਉੱਥੇ ਸ਼ਹਿਰ ਦੇ? ਚੌਕੀ ਦੂਸਰੀ, ਜਿਸ ਤਰ੍ਹਾਂ ਲਾਹੌਰ ਵਾਲਾ ਸਟੇਸ਼ਨ ਨੇ ਤੇ ਸਿਦਰਾ, ਹੁਣ ਕੋਈ ਨੇੜੇ ਤੇ ਨਹੀਂ ਨਾ ਹੈ। ਅੱਛਾ ਲਾਹੌਰ ਵਾਲਾ ਸਟੇਸ਼ਨ ਵੱਡਾ ਤੇ ਸਿਦਰਾ ਇਹ ਬੜੀ ਦੂਰ ਆ, ਇੰਨਾ ਹੀ ਪੰਜ ਸੀ ਸਾਡਾ ਅੰਮ੍ਰਿਤਸਰ ਸ਼ਹਿਰ ਤੋਂ। ਹਾਂਜੀ ਜਿੱਥੇ ਤੁਹਾਡੇ ਘਰ ਸਨ ਉਸ ਤੋਂ ਸਟੇਸ਼ਨ ਦੂਰ ਸੀ। ਹਾਂਜੀ ਇੰਨਾ ਵਾਲ ਕੇ ਬਾਜ਼ਾਰਾਂ ਖਾਣੀ ਜਾਣਾ ਪੈਂਦਾ ਸੀ। ਅੱਛਾ 3 ਵਜੇ ਪਹੁੰਚੇ ਨਾ। ਅੱਛਾ 3:15 ਵਜੇ ਗੱਡੀ ਆਈ। ਅੱਛਾ ਗੱਡੀ ਤੇ ਬਿਹਾਰਤਾ ਸਾਡੇ ਪਿਓ ਨੇ। ਜਿਸ ਵੇਲੇ ਗੱਡੀ ਚੱਲ ਪਈ ਆ ਤੇ ਫੋਨ ਹੋ ਗਿਆ ਪਿਆ ਉਹਨਾਂ ਨੂੰ, ਗਾਰਡਾਂ ਨੂੰ। ਉਹ ਮਜੀਠਾ ਇੱਕ ਸਟੇਸ਼ਨ ਆਉਂਦਾ, ਉਸ ਸਟੇਸ਼ਨ ਦੇ ਇਹਨਾਂ ਨੇ ਜਸਾ ਜੋੜ ਲਿਆ ਆਪਣੇ ਸਿੱਖਾਂ ਨੇ, ਯਾਨੀ ਸਟੇਸ਼ਨ ਬੁੱਕ ਕਰ ਲਿਆ। ਗਾਰਡ ਜਿਹੜਾ ਸੀ ਸਿੱਖ ਸੀ, ਗੱਡੀ ਦਾ ਗਾਰਡ ਜਿਹੜਾ ਸੀ ਨਾ ਉਹ ਸਿੱਖ ਸੀ। ਉਹਨੇ ਬ੍ਰੇਕ ਲਾਤੀ। ਮੁਸਲਮਾਨ ਆਖੂ ਤੋੜੋ ਤੋੜੇ ਨਾ ਜਸਾ ਜੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਇੱਥੋਂ ਤੁਸੀਂ ਹੁਣ ਪਿੰਡ ਜਾਣਾ ਨਾ ਪੁਰਾਣੇ, ਕਿੰਨਾ ਕੁ ਬਣ ਜਾਂਦਾ ਸਫ਼ਰ? 5-4 ਕਿੱਲੇ, ਅੱਛਾ ਯਾਨੀ ਸਾਬਰ ਤੇ ਅੰਦਾਜ਼ੀ ਇਹਨਾਂ ਦੀ। ਉਹ ਫਿਰ ਇੱਕ ਬੰਦਾ ਸੀ ਮੁਸਲਮਾਨ, ਉਹ ਗੱਡੀ ਚਲਾਉਣੀ ਜਾਣਦਾ ਸੀ, ਉਹਦੇ ਕੋਲ ਸੀ ਸ਼ਰਾਬ। ਅੱਛਾ ਉਦੋਂ ਨਿਸਣ ਵਿੱਚ ਜਸਾ ਆਉਂਦਾ ਲਲਕਾਰੇ ਮਾਰਦਾ ਅੱਛਾ ਸਿੱਖਾਂ ਦਾ। ਸਿੱਖਾਂ ਦਾ। ਉਹਨੇ ਆ ਗੱਡੀ ਨਹੀਂ ਚਲਾਉਂਦਾ, ਮੇਰਾ ਇੰਜਨ ਖਰਾਬ ਆ। ਉਹਨੇ ਆ ਖਰੋਇਆ ਨਾ ਕਿੱਥੇ ਖਰਾਬ ਆ ਗਿਆ। ਉਹਨੇ ਕੱਢਿਆ ਛੁਰਾ ਦੇ ਕੰਪਿਆ ਡਰਾਈਵਰ ਨੂੰ। ਉਹਨੇ ਗੱਡੀ ਲੱਤਾਂ ਦੀ ਥੱਲੇ ਰੱਖ ਗੱਡੀ ਨੂੰ ਸਟਾਰਟ ਕਰ ਲਿਆ। ਮੈਂ ਪਿਸ਼ਾਬ ਕਰਨ ਲਿਆ ਥੱਲੇ ਉੱਤੇ। ਅੱਛਾ ਪਿਸ਼ਾਬ ਕਰਨ ਲਿਆ ਤੇ ਉਹ ਗੱਡੀ ਚੱਲ ਗਈ। ਮੇਰਾ ਪਿਓ ਹੁਣ ਤੇ ਮਾਵਾਂ ਪੁੱਤਰ ਨਹੀਂ ਇਹਨਾਂ ਸੰਭਾਲਦੀਆਂ। ਮਲੇ ਸਨ ਨਾਲ ਸਟੇਸ਼ਨ ਤੇ, ਮੈਂ ਮਲਿਆਂ ਨਹੀਂ ਗਿਆ। ਜਿਹੜੇ ਗੱਡੀ ਚੱਲ ਗਈ ਸੀ, ਮਾਂ ਪਿਓ ਵੀ ਰੋਵੇ ਤੇ ਮੈਂ ਵੀ ਰੋਵੇ। ਗੱਡੀ ਨਿਕਲ ਗਈ ਸਟੇਸ਼ਨ ਤੋਂ? ਗੱਡੀ ਨਿਕਲ ਗਈ। ਮਤਲਬ ਜਜ਼ਾ ਆ ਗਿਆ। ਜੇ ਮੈਂ ਵੀ ਚੱਲ ਜਾਂਦਾ ਤੇ ਉਹਨੂੰ ਮਾਰ ਦੇਣਾ ਸੀ, ਬੱਚਾ ਹੈ ਨਾ ਭਾਵੇਂ, ਮਗਰ ਮੈਂ ਨਜ਼ਰ ਨਹੀਂ ਆਉਣਾ ਰਿਹਾ। ਦਿਨ ਛੁਪ ਗਿਆ, ਗੱਡੀ ਆ ਗਈ ਜੱਲੋ ਮੋੜ ਵਾਹਗਾ ਬਾਰਡਰ ਤੇ ਮੈਂ ਉੱਥੇ ਇਕੱਲਾ ਪਿਆ ਰਿਹਾ। ਉਹ ਡਰਾਂ ਵੀ ਮੈਂ ਸ਼ਹਿਰ ਦਾਰੇ 'ਚ ਪਲਿਆ ਸਾਂ, ਮੈਨੂੰ ਕੋਈ ਬੁਲਾਕ ਆ ਜਾਏਗੀ। ਪਰ ਉਹਦੇ ਨਾਲ ਮੈਂ ਇੱਕ ਸਿੱਖ ਆ ਗਿਆ। ਕੌਣ ਸਿੱਖ ਕੋਲ ਲੈ ਕੇ। ਉਹਨਾਂ ਦਾ ਕੌਣ ਹੁੰਦਾ ਹੈ? ਮੈਂ ਕਿਹਾ ਮਾਂ ਕਿੱਥੋਂ ਦੇ ਰਹਿਣ ਵਾਲਾ ਹੈ? ਮੈਂ ਕਿਹਾ ਜੀ ਅੰਮ੍ਰਿਤਸਰ ਹਕੀਮ ਵਾਲਾ ਦਰਵਾਜ਼ਾ।
ਖਵਾਣੇ ਤੂੰ? ਮੈਂ ਕਿਹਾ ਆਹੋ। ਉੱਥੇ ਇੱਕ ਜਮਾਦਾਰ ਸੀ, ਇਹ ਢਾਈ ਮੈਂ ਜਮਾਦਾਰ ਮੇਰਾ ਪਿਓ, ਉਹਦੇ ਨਾਲ ਸੰਦੀਪ ਸੀ। ਮੈਂ ਕਿਹਾ ਆਹੋ। ਮੈਂ ਪ੍ਰਤਾਪਪੁਰ ਦਾ, ਕਿੱਥੋਂ ਦਾ? ਪ੍ਰਤਾਪਪੁਰ ਨਾਲ ਦੇ ਅੰਮ੍ਰਿਤਸਰ ਦੇ ਇੱਕ ਛੋਟਾ ਜਿਹਾ ਗ੍ਰਾਮ ਸੀ, ਅੱਛਾ ਮਹੱਲੇ ਦਾ ਮਹੱਲਾ, ਪਿੰਡ ਦਾ ਨਾਮ ਪ੍ਰਤਾਪਪੁਰ ਰੱਖਿਆ। ਅੱਛਾ ਉਹ ਸਿੱਖ ਮਾਲਕ ਸਨ, ਸਬਜ਼ੀ ਲਵਾਉਂਦੇ ਹਨ ਤੇ ਸਾਡੇ ਪਿਓ ਨੂੰ ਕੱਢਦੇ ਹੁੰਦੇ ਸਨ। ਉਹ ਜਾਣਦੇ ਸਨ। ਉਹਨੇ ਮੇਰੇ ਉੱਤੇ ਕੇਸ ਦੇ ਲਿਆ, ਕੁੜੀ ਦੇ ਮਗਰ ਲਾਇਆ ਸਿਗਰਟ। ਮੈਨੂੰ ਆ ਕੌਣ ਹੈ ਮਗਰ? ਓਏ ਆ ਯਾਰ ਕੁੜੀ ਵੀ ਸੀ ਤਗੜੀ ਤੇ ਬੱਚੀ ਨੂੰ ਮੈਂ ਦਵਾ ਲਿਆ। ਇਹ ਕੁੜੀ ਨਹੀਂ ਸੀ ਤਗੜੀ? ਉਹਨੂੰ ਲੈ ਕੇ ਤੇ ਦਵਾਈ ਲੈ ਕੇ ਆਇਆ। ਮਤਲਬ ਕਿ ਝੂਠ ਬੋਲਿਆ, ਆਪਣੇ ਦੂਸਰੇ ਸਿੱਖਾਂ ਅੱਗੇ ਬਚਾ ਲਿਆ। ਆਖੀਏ ਸਿੱਖ ਭੈੜੇ ਨੇ। ਹੈ ਕਿਸ ਤਰ੍ਹਾਂ ਆਖੀਏ ਸਿੱਖ ਭੈੜੇ ਨੇ? ਜਿਨ੍ਹਾਂ ਨਾਲ ਯਾਰ ਸਨ ਉਹਨਾਂ ਦੇ ਯਾਰ ਸਨ। ਹਾਂ ਨਹੀਂ ਵਫਾਦਾਰ ਬੜੇ ਹਨ ਜੀ। ਸਿੱਖ ਨੇ ਘੋੜੀ ਦੇ ਪਾ ਕੇ ਤੇ ਮੈਨੂੰ ਅੱਲਾ ਦੀ ਕਸਮ ਇਹ ਗੱਲ ਆਖੀ ਆ। ਮੇਰੇ ਕੰਨ ਕੰਮ ਕਰਦੇ ਸਨ। ਮੈਂ ਕੌਣ ਨਹੀਂ? ਉਹਨੇ ਆਖਿਆ ਓਏ ਤੁਹਾਨੂੰ ਕੀ ਸ਼ੱਕ ਪਿਆ? ਇਹ ਮੇਰੀ ਬੱਚੀ ਹੈ, ਤਗੜੀ ਨਹੀਂ ਸੀ ਤੇ ਮੈਂ ਹਕੀਮ ਕਹੋਗੇ ਆ ਦਵਾਈ ਲਿਆਂਦੀ ਆ, ਨਾਲੇ ਕੰਮ ਕਰਾ ਕੇ ਲਿਆਂਦਾ। ਮੈਂ ਜਾ ਯਾਰ ਬੀਬੀ ਨੂੰ ਆਖਾਂਗਾ ਇਹ ਸਮਝ ਤੂੰ ਪ੍ਰਾਹੁਣਾ, ਇਹ ਮਹੀਨਾ ਰਹਿ, 2 ਰਹਿ, 3 ਰਹਿ, ਮੈਂ ਇਹਨੂੰ ਵਾਪਸ ਭੇਜਣਾ। ਅੱਛਾ ਇਹ ਮੇਰੇ ਮਲਕ ਯਾਰ ਦਾ ਪੁੱਤਰ ਆ। ਅੱਛਾ ਜਮਾਦਾਰ ਅਸਲ ਦਾ ਉਹ ਵੀ ਜਾਣਦੀ ਸੀ। ਤੇ ਮੇਰੀ ਟਹਿਲ ਬੜੀ ਹੋਈ, ਬੜੀ ਖਿਦਮਤ ਕੀਤੀ। ਮੈਨੂੰ ਯਾਦ ਨਾ ਆਉਂਦੇ ਆਪਣੇ ਨਾਲ ਮਾਂ ਪਿਓ, ਪਰ ਮਾਂ ਪਿਓ ਯਾਦ ਕਿਉਂ ਨਾ ਹੋਵੇ? ਹਾਂ। ਜੰਮਣ ਵਾਲੇ ਕਿਉਂ ਨਾ ਯਾਦ ਆਉਣ? ਮਜੀਠੇ ਆਇਆ ਕਰੇ ਰੋਜ਼ ਸਟੇਸ਼ਨ ਤੇ। ਅੱਛਾ ਜਦੋਂ ਵੀਲੇ ਖੋਲੋਗੇ ਨਾ ਛੇਤੀ ਚੱਲਦੇ ਪਰ ਜਿਹੜਾ ਕੋਈ ਸਮਾਨ ਰਹਿੰਦਾ ਆਣ ਕੇ ਲੈ ਜਾਏ, ਕੋਈ ਸ਼ਹਿਰ ਰਹਿੰਦੀ ਆ ਆਣ ਕੇ ਲੈ ਜਾਏ। ਇੱਧਰੋਂ ਵੀ ਖੁੱਲ ਗਿਆ ਤੇ ਉੱਧਰੋਂ ਵੀ ਖੁੱਲ। 2 ਮਹੀਨਿਆਂ ਬਾਅਦ ਉਹ ਫਿਰ ਰੋਜ਼ ਜਾਇਆ ਕਰੇ। ਸਾਡੀ ਇੱਕ ਦਾਦੀ ਸੀ ਐਕੇ ਨਾਲੀ ਵਾਲਿਆਂ ਦੀ, ਹਾਂਜੀ ਹਾਂਜੀ ਸ਼ਰੀਫ ਹਰਾਂ ਦੀ ਦਾਦੀ। ਸਾਡੀ ਵੀ ਦਾਦੀ ਸੀ, ਸਾਡੀ ਵੀ ਦਾਦੀ ਲੱਗਦੀ ਸੀ। ਮੇਰਾ ਭਰਾ ਚਨਾਲੀ ਹੁੰਦਾ, ਉਹਦੀ ਵੀ ਦਾਦੀ ਲੱਗਦੀ ਸੀ। ਇਹ ਗਈ ਸੀ ਆਪਣਾ ਮਾਲ ਲੈਣ, ਇਹ ਸਟੇਸ਼ਨ ਤੇ ਆ ਗਈ ਆ ਤੇ ਮੈਂ ਤੇ ਵੇਖੀ ਹੀ ਨਹੀਂ ਸੀ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਉਹ ਪੁੱਛਦਾ ਫਿਰਦਾ ਨਾਲ, ਉਹਨੇ ਮੈਨੂੰ ਬਾਹੋਂ ਫੜਿਆ। ਕਹਿੰਦਾ ਮਾਂ ਜੀ ਤੁਸੀਂ ਕਿੱਥੇ ਜਾਣਾ? ਉਹਨੇ ਆਖਿਆ ਮੈਂ ਆਤੋ ਕੇ ਅਵਾਨਾ ਜਾਣਾ। ਆਤੋ ਕੇ ਅਵਾਨ ਜਾਣਾ? ਉਹਨੇ ਆਖਿਆ ਆਹੋ। ਅਵਾਨਾ ਨਾ ਪਿੰਡ? ਉਹਨੇ ਆਖਿਆ ਆਹੋ। ਉਹਨੇ ਆਖਿਆ ਇੱਕ ਪ੍ਰਾਹੁਣਾ ਮੇਰੇ ਕੋਲ ਤੇ ਪੁੱਤਰਾ ਉਹਦੇ ਮਾਂ ਨੇ ਲਈ ਜਾਓ, ਮੇਰੇ ਕੋਲ ਕਿਰਾਇਆ ਲੈ ਲਓ। ਉਹਨੇ ਆਖਿਆ ਪੁੱਤਰਾ ਹਾਂ ਮੈਨੂੰ ਜਿਹੜਾ ਲਿਆਂਦਾ ਨਾ ਸਾਹਮਣੇ, ਅੱਲਾਹ ਨੂੰ ਮੈਨੂੰ ਨਸੀਬ ਕਰੇ ਮਾਂ ਨੂੰ। ਉਹਨੇ ਬੜੀ ਕੁਰਬਾਨੀ ਮੇਰੇ ਵਾਸਤੇ ਕੀਤੀ, ਦਾਦੀ ਮੇਰੀ ਨੇ। ਉਹਨੇ ਵੇਹਦਿਆਂ ਸਾਰ ਨੂੰ ਜਫੀ ਦੇ ਦਿੱਤਾ। ਉਹਨੇ ਆਖਿਆ ਮੇਰੇ ਪੁੱਤਰ ਦਾ ਪੁੱਤਰ ਹੈ। ਪੋਤਰਾ ਮੇਰਾ ਪੋਤਰਾ ਅੱਛਾ ਹਸਨ ਦਾ ਪੁੱਤਰ ਹੈ, ਇਹ ਹਸਨ ਦਾ ਪੁੱਤਰ ਹੈ। ਉਹਨੇ ਫਿਰ ਮੈਨੂੰ ਚੋਰੀ ਸਾਹਿਬ ਨਾਲ ਲਿਆ। ਉਹ ਪੈਸੇ ਦੇਵੇ ਸਿੱਖ ਨਾ, ਇਹ ਤੂੰ ਰੱਖ, ਮੇਰੇ ਕੋਲ ਲੈ ਕੋਈ ਨਾਮ ਲੈਣਾ ਹੈ। ਉਹਨੇ ਆਖਿਆ ਨਹੀਂ ਮਾਂ ਜੀ ਮੇਰਾ ਵੀ ਹੱਕ ਬਣਦਾ, ਮੇਰੇ ਭਰਾ ਦਾ ਪੁੱਤਰ ਹੈ। ਸਿੱਖ ਨੇ ਗਿਆ? ਸਿੱਖ ਨੇ ਗਿਆ। ਅੱਛਾ 100 ਰੁਪਇਆ ਉਹਨੇ ਦਿੱਤਾ। ਉਹ ਸਿੱਖ ਦਾ ਨਾਂ ਕੀ ਸੀ? ਬੂਟਾ ਸਿੰਘ। ਬੂਟਾ ਸਿੰਘ। ਅੱਛਾ ਬੂਟੇ ਸਿੰਘ ਨੇ 100 ਰੁਪਇਆ ਦਿੱਤਾ ਉਸ ਵੇਲੇ ਡਾਬੋ ਕੱਢ ਕੇ ਨਾ 100 ਰੁਪਇਆ ਦਿੱਤਾ। ਉਹਨੇ ਮਾਂ ਨੇ ਫੜ ਲਿਆ ਵੀ ਚਲੋ ਵੇ ਪੁੱਤਰ ਸਮਝ ਕੇ ਦੇਂਦੇ ਆ ਤੇ ਲੈ ਲਈਏ। ਇਹ ਫਿਰ ਮਾਂ ਹੀ ਇੱਥੇ ਆ ਗਿਆ। ਮੋਹਨਪੁਰਾ ਕਹਿੰਦੇ ਹਨ, ਅਤੋ ਕੇ ਮਾਂ ਮਸ਼ਹੂਰ ਸਨ। ਤੇ ਸਾਡੀ ਦਾਦੀ ਜਿਹੜੀ ਹੁੰਦੀ ਸੀ ਮੋਮਨਪੁਰਾ। ਅੱਛਾ ਇਹ ਫਿਰ ਮੈਨੂੰ ਮੋਮਨਪੁਰੇ ਲਾਏ। ਮੇਰੇ ਜਿਹੜਾ ਵਾਲਦ ਸਾਹਿਬ ਸਨ ਇਹ ਸਨ ਤੋਕੇ ਵਾਣਾ ਚ। ਅੱਛਾ ਫਿਰ ਇਹਨੇ ਦਿਨੇ ਮਿਲਾਇਆ। ਅੱਛਾ ਮੈਨੂੰ ਬੜਾ ਚਾਅ ਹੋਇਆ, ਬੜਾ ਖੁਸ਼ ਹੋਏ। ਅੱਲਾ ਨੇ ਸਾਨੂੰ ਪੁੱਤਰ ਦੇ ਦਿੱਤਾ। ਮੈਂ ਕਿਹਾ ਅੱਲਾ ਨੇ ਮੈਨੂੰ ਮਾਂ ਲੋ ਦੇ ਦਿੱਤਾ, ਭੈਣਾਂ ਭਰਾ ਦੇ ਦਿੱਤੇ। ਇੱਥੇ ਆਣ ਕੇ ਮੈਂ ਇਕੱਠਾ ਆਇਆ 2 ਮਹੀਨਿਆਂ ਬਾਅਦ। 2 ਮਹੀਨੇ ਬਾਅਦ? 2 ਮਹੀਨੇ ਤੁਸੀਂ ਉੱਥੇ ਰਹੇ ਹੋ? ਪ੍ਰਤਾਪਪੁਰ ਪਿੰਡ ਸੀ, ਉੱਥੇ ਰਹੇ। ਪ੍ਰਤਾਪਪੁਰ ਪਿੰਡ ਸੀ? ਹਾਂ। ਉਹ ਸਿੱਖ ਦੇ ਘਰ ਉਹਨੇ ਤੁਹਾਨੂੰ ਲੁਕਾ ਕੇ ਰੱਖਿਆ? ਲੁਕਾ ਕੇ ਰੱਖਿਆ ਜੀ, ਕੀ ਮੇਰੀ ਰਾਖੀ ਰੱਖਦਾ ਰਿਹਾ। ਭਾਜੀ ਮੈਂ ਤੁਹਾਨੂੰ ਦੱਸੋ, ਕੁਝ ਉਹਨਾਂ ਕਰ ਛੜਿਆ ਨਾ, ਮੈਂ ਜ਼ਿੰਦਗੀ ਭੁੱਲ ਨਹੀਂ ਸਕਦਾ। ਉਸ ਸਿੱਖ ਨੇ ਆਪਣੇ ਯਾਰ ਨੂੰ ਇੱਕ ਨੂੰ ਦੱਸ ਦਿੱਤਾ ਕਿ ਹਸਨ ਮਾਮਨ ਜਮਾਦਾਰ ਸੀ, ਉਹਦਾ ਪੁੱਤਰ ਮੈਂ ਰੱਖਿਆ, ਉਹਨੂੰ ਮੈਂ ਘੇਰਨਾ ਹੈ। ਉਹਨੇ ਦੋਰਿਆ ਸਿੱਖਾਂ ਨੂੰ ਦੱਸ ਦਿੱਤਾ। ਅੱਛਾ ਉਹ ਜਿਹੜਾ ਉਹਨਾਂ 'ਚ ਵੱਡਾ ਸਰਦਾਰ ਸੀ ਨਾ, ਭੈਣ ਜੋ ਬਿਮਾਰ ਹੈ, ਉਹ ਆ ਗਿਆ। ਮੈਂ ਮੁੰਡਾ ਤੇ ਮੈਂ ਕੌਣ ਹੈ ਤੂੰ? ਉਹਨੇ ਆਖਿਆ ਮੈਂ ਫਲਾਣਾ ਹੈ। ਉਹਨੇ ਆਖਿਆ ਤੇ ਮੇਰਾ ਪਤਾ ਮੈਂ ਕੌਣ ਹਾਂ? ਮੈਂ ਖਰਲਾ। ਸਿੱਖਾਂ 'ਚ ਵੀ ਕੋਮਾਨ ਹੈ। ਚੁੱਪ ਕਰਕੇ ਨਿਕਲ ਜਾ, ਇੱਥੋਂ ਮਰਨਾ ਚਾਹੀਏ ਮੇਰੇ ਕੋਲ। ਉਹਨੇ ਕਿਰਪਾਨ ਕੱਢੀ, ਉਹਨੇ ਘੋੜੀ ਚੜਾ ਦਿੱਤੀ। ਬੱਚਾ ਲੈਣ ਆਇਆ ਮੇਰੇ ਕੋਲ, ਮੈਨੂੰ ਲੈ ਜਾ ਆਪਣੇ ਘਰ ਤੇ, ਆਪਣੇ ਘਰੋਂ ਜਮਾ ਲਈ।
ਉਹ ਸਵਾਣੀ ਨੇ ਚੌਰੀ ਮੈਨੂੰ ਮਾਂ ਨਹੀਂ ਯਾਦ ਆਉਂਦੀ ਸੀ, ਮੈਂ ਤੈਨੂੰ ਕੀ ਦੱਸਾਂ। ਮਾਵਾ ਤੇਰਾ ਪਾਲਿਆ ਹਾਂ 2 ਮਹੀਨੇ 2 ਮਹੀਨੇ ਉਹਨੇ ਮੇਰੀ ਉਹ ਖਿਦਮਤ ਕੀਤੀ ਹੈ ਜਿਹੜੀ ਕਰਨ ਦਾ ਹੱਕ ਹੁੰਦਾ। ਦੇਸੀ ਘਿਓ ਅੱਛਾ ਉਹ ਪਿਆਲੇ 'ਚ ਪਾਉਣਾ, ਉੱਤੇ ਮਿੱਠਾ ਧੂਲਣਾ ਤੇ ਪਰੌਂਠੀਆਂ 2 ਪਕਾ ਕੇ ਤੇ ਮੇਰੇ ਲਈ ਕਰਨੀਆਂ। ਉਸ ਤਰ੍ਹਾਂ ਆਂਡਾ ਬਣਾ ਲਿਆ, ਗੋਸ਼ਤ ਲੈ ਆਈਏ, ਦੂਸਰੇ ਦਿਨ ਗੋਸ਼ਤ, ਤੀਸਰੇ ਦਿਨ ਗੋਸ਼ਤ ਮੇਰੇ ਲਈ ਹੱਟੀਆਂ। ਉਹਦੇ ਖਾਣੇ ਵਿੱਚ ਝਟਕਾ, ਮੈਨੂੰ ਪੈਦਾ ਕਰਨ ਵਾਲੇ ਦੀ ਕਸਮ, ਮੈਨੂੰ ਗੋਸ਼ਤ ਨਾਲ ਹਲਾਲ ਦਾ ਖਵਾਇਆ। ਸਿੱਖ ਮਾਂ ਨੇ ਹਲਾਲ ਦਾ ਗੋਸ਼ਤ ਹਲਾਲ ਖਵਾਉਂਦੀ ਦਾ ਗੋਸ਼ਤ ਖਵਾਇਆ। ਹਰਾਮ ਨਹੀਂ, ਸਿੱਖ ਨੇ ਤੁਹਾਨੂੰ ਹਰਾਮ ਨਹੀਂ ਖਵਾਇਆ। ਨਹੀਂ, ਉਹਨੇ ਆਪਣੇ ਘਰ ਦਾ ਹਰਾਮ ਨਹੀਂ ਖਵਾਇਆ। ਜੇ ਘਿਓ ਆਪਣਾ ਮੁਕਾਇਆ ਨਾ ਤੇ ਕਿਸੇ ਦੂਸਰੇ ਦੇ ਘਰੋਂ ਲਿਆਂਦਾ, ਉਹਨੂੰ ਫਿਰ ਕਾੜ ਕੇ ਫਿਰ ਉਹਨੂੰ ਆਖਦੇ ਘਰ ਜਿਹੜੇ ਪਾਕ ਹੋ ਜਾਂਦੀ ਆਸ਼ ਹੈ। ਫਿਰ ਉਹਨੇ ਮੈਨੂੰ 2 ਮਹੀਨੇ ਮੇਰੇ ਨਾਲ ਉਹ ਉਹਨਾਂ ਕਰ ਛੱਡੀ ਜਿਹੜੀ ਕਰਨ ਦਾ ਹੱਕ ਹੁੰਦਾ ਹੈ, ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ। ਉਹ ਸਿੱਖ ਦੇ ਕਿੰਨੇ ਪੁੱਤਰ ਸਨ? ਉਹਦੇ 3 ਪੁੱਤਰ, ਉਹਨਾਂ ਦੇ ਨਾਂ ਕੀ ਸਨ? ਇੱਕ ਨਾਲ ਅਰਜਨ ਸਿੰਘ ਨੇ, ਇੱਕ ਨਾਲ ਸਰਦਾਰ, ਇਹੋ ਜਿਹਾ ਨਾਂ ਸੀ। ਹਰ ਇੱਕ ਨੂੰ ਮੈਂ ਬਹੁਤਾ ਜਾਣਦਾ, ਮੈਂ ਕਦੀ ਬਾਹਰ ਨਹੀਂ ਨਾ ਨਿਕਲਿਆ। ਅੱਛਾ ਰਹਿਣਾ ਤੇ ਮੈਂ ਅੰਦਰ ਹੀ, ਜਿਹੜਾ ਮੇਰੇ ਕੋਲ ਹੁੰਦਾ ਸੀ ਉਹਨੂੰ ਮੈਂ ਅਰਜਨ ਨੂੰ ਜਾਣਦਾ। ਅਰਜਨ ਸਿੰਘ ਨੂੰ ਤੁਸੀਂ ਜਾਣਦੇ ਸੀ? ਉਹਦੀ ਕਿੰਨੀ ਉਮਰ ਸੀ ਅਰਜਨ ਸਿੰਘ ਦੀ? ਉਹਦੀ ਉਦੋਂ ਹੈ ਸੀ ਕੋਈ ਮੇਰੇ ਨਾਲ ਕੋਈ 3 ਸਾਲ ਵੱਡਾ। 3 ਸਾਲ ਵੱਡਾ ਸੀ। ਹਾਂ ਠੀਕ ਹੈ। ਤੇ ਤੇ ਚੰਗਾ ਭਲਿਆ। ਇੱਕ ਹਾਂਜੀ ਚੰਗਾ ਭਲਿਆ ਸੀ। ਚੰਗਾ ਭਲਿਆ ਸੀ। ਇੱਕ ਅਰਜਨ ਸਿੰਘ ਸੀ ਉਹਦਾ ਪੁੱਤਰ, ਹਾਂ ਤੇ ਦੂਸਰਾ ਕੀ ਨਾਂ ਸੀ? ਉਹਦਾ ਨਾਂ ਤੇ ਬੂਟਾ ਸਿੰਘ ਸੀ ਨਾ। ਹਾਂ, ਹਾਂ। ਉਹਦਾ ਨਾਂ ਤੇ ਮੁੰਡੇ ਦਾ ਨਾਂ ਅਰਜਨ ਸਿੰਘ, ਤੇ ਦੂਸਰਿਆਂ ਦੇ ਮੈਂ ਨਾਂ ਨਹੀਂ ਜਾਣਦਾ ਕਿ ਉਹ ਵੱਡੇ ਸਨ। ਅੱਛਾ। ਉਹ ਨਹੀਂ ਹੁਣ ਕਦੀ ਆਏ। ਅੱਛਾ, ਮਤਲਬ ਕਿ ਉਹ ਮਾਂ ਸਾਹਮਣੇ ਨਹੀਂ ਸੀ ਆਉਣ ਦਿੰਦੀ, ਕਿਤੇ ਬਾਹਰ ਨਾ ਦੱਸ ਦੇਣ ਕਿਸੇ ਨੂੰ। ਇਸ ਵਾਸਤੇ ਮੈਨੂੰ ਉਹਨਾਂ ਇਸ ਤਰ੍ਹਾਂ ਰੱਖਿਆ ਜਿਵੇਂ ਕੁਕੜੀ ਆਪਣਾ ਆਂਡਾ ਸੰਭਾਲਦੀ ਹੈ। ਮੈਂ ਗੱਲ ਕਿਹੜੀ ਤੈਨੂੰ ਦੱਸਾਂ। ਉਹਦੀਆਂ ਧੀਆਂ ਕਿੰਨੀਆਂ ਸਨ ਸਿੱਖ ਦੀਆਂ? 3 ਪੁੱਤਰ 3 ਧੀਆਂ। 3 ਪੁੱਤਰ 3 ਧੀਆਂ। ਉਹਨਾਂ ਦੇ ਨਾਂ ਕੀ ਸਨ ਧੀਆਂ ਦੇ? ਯਾਦ ਜੇ ਕੋਈ? ਨਹੀਂ, ਉਹਨੇ ਯਾਦ ਮੇਰੇ ਰਹੇ। ਇੱਕ ਨੂੰ ਮੈਂ ਜਾਣਦਾ ਸਾਂ, ਉਹਦਾ ਨਾਂ ਪ੍ਰੀਤੋ ਨੂੰ। ਪ੍ਰੀਤੋ। ਹਾਂ। ਅੱਛਾ, ਉਹ ਵੱਡੀ ਸੀ? ਵੱਡੀ ਸੀ। ਉਹ ਮੈਨੂੰ ਆਣ ਕੇ ਤੇ ਰੋਟੀ ਰਾਟੀ ਦਿੰਦੀ ਸੀ। ਉਹ ਰੋਟੀ ਦੇ ਸੀ ਕਿ ਮੇਰਾ ਵੀਰ ਹੈ? ਮੇਰਾ ਵੀਰ। ਮਤਲਬ ਕਿ ਉਹਨੇ ਇਹ ਨਹੀਂ ਸੋਚਿਆ ਕਿ ਇਹ ਮੁਸਲਮਾਨਾਂ ਦਾ ਪੁੱਤ ਨਾ, ਲੈ ਮੇਰਾ ਵੀਰ ਹੈ। ਓਏ ਹੋਏ ਹੋਏ ਹੋਏ। ਮਾਂ ਨੂੰ ਵੀ ਆਣਾ ਵੀਰ, ਮਾਂ ਵੀਰ ਦੀ ਸੁਭਾਅ ਬੜਾ ਸੋਹਣਾ, ਸ਼ਕਲ ਬੜੀ ਸੋਹਣੀ ਅੱਲਾ ਨੇ ਦਿੱਤੀ। ਅੱਛਾ। ਉਹਨਾਂ ਦਾ ਪਿਓ ਮਾੜਾ ਸੋਹਣਾ ਨਹੀਂ ਵੇਖਿਆ, ਉਹਦਾ ਪਿਓ ਜਮਾਨਾ ਰਿਹਾ। ਤੇ ਇਸ ਤਰ੍ਹਾਂ ਉਹ ਗੱਲਾਂ ਕਰਦੀਆਂ ਰਹੀਆਂ। ਅੱਛਾ। ਹਾਂਜੀ, ਤੇ ਬਸ ਮੈਂ ਇਹਨਾਂ ਨੂੰ ਜਾਣਦਾ, ਇੰਨੀ ਗੱਲ। ਸਹੀ। ਨਹੀਂ, ਤੁਹਾਡੇ ਦਿਲ ਨੂੰ ਉਸ ਵਕਤ ਕਿੰਨੀ ਠੰਡ ਪੈਂਦੀ ਹੋਗੀ ਜਿਸ ਟਾਈਮ ਉਹ ਬੋਲਦੀ ਹੋਏਗੀ ਕਿ ਮਾਤਾ ਇਹ ਮੇਰਾ ਵੀਰਾ ਹੈ? ਹੈਂ ਭਾਜੀ, ਮੈਨੂੰ ਹੌਸਲਾ ਸੀ, ਥੰਮੀਆਂ ਦਿੰਦੇ ਸਨ। ਹਾਂ, ਮੈਨੂੰ ਇਹ ਥੰਮੀਆਂ ਸਨ। ਹਾਂ, ਉਹ ਸਿੱਖ ਭੈਣ ਦੀ ਤੇ ਸਿੱਖ ਮਾਂ ਦੀ। ਉਹ ਸਿੱਖ ਮਾਂ ਦੀ। ਉਹਨਾਂ ਮੇਰੇ ਨਾਲ ਕਮਾਲ ਕਰ ਛੜੀ ਆ। ਤੇ ਇਸ ਤੋਂ ਅੱਗੇ ਮੈਂ ਕੀ ਆਖ ਸਕਣਾ। ਜੇ ਇੱਕ ਮਾਰਨ ਦੇ ਆ ਤੇ ਦੂਸਰਾ ਬਚਾਉਣ ਦੇ ਆ, ਤੇ ਇੰਜ ਉਹ ਜਿਸ ਤਰ੍ਹਾਂ ਤੁਸੀਂ ਕਹਾਣੀ ਦੱਸੀ ਹੈ ਕਿ ਉਹ ਸਿੱਖ ਮਾਂ ਦਾ ਪਿਆਰ ਤੇ ਉਹ ਸਿੱਖ ਭੈਣਾਂ ਦਾ ਪਿਆਰ, ਮੈਨੂੰ ਉਹ ਫਰਿਸ਼ਤੇ ਨਜ਼ਰ ਆਉਂਦੇ ਨੇ ਮੇਰੇ ਵਾਸਤੇ। ਮੈਂ ਉਹਨਾਂ ਨੂੰ ਆਪਣੀ ਜ਼ੁਬਾਨ ਤੋਂ ਸਿੱਖ ਆਖ ਨਹੀਂ ਸਕਦਾ, ਸਮਝ ਆਈ? ਹਾਂਜੀ, ਮੈਂ ਸਿੱਖ ਆਖ ਨਹੀਂ ਸਕਦਾ, ਵੈਸੇ ਹੈ ਸਨ ਸਿੱਖ। ਹਾਂ, ਮੇਰੇ ਵਾਸਤੇ ਉਹ ਸਿੱਖ ਨਹੀਂ ਸਨ। ਵਫਾਦਾਰ। ਮੇਰੇ ਵਾਸਤੇ ਉਹਨਾਂ ਉਹ ਕੁਰਬਾਨੀ ਕੀਤੀ ਹੈ ਜਿਹੜੀ ਹਜ਼ਰਤ ਹੋਰ ਨੇ ਕੀਤੀ ਸੀ ਇਮਾਮ ਹੁਸੈਨ ਤੇ। ਓਏ ਹੋਏ ਹੋਏ। ਯਾਨੀ ਉਹ ਨਕਸ਼ਾ ਤੁਹਾਡੇ ਸਾਹਮਣੇ ਆ ਉਹ ਗਿਆ। ਮੇਰੇ ਨਕਸ਼ਾ ਸਾਹਮਣੇ ਆਇਆ। ਆਲਾ ਬਾਲ ਸਾ ਮੈਂ ਕੋਈ ਏਡੀ ਸਿਆਣਪ ਨਹੀਂ ਸੀ ਹੈ। ਮਾਲਾ ਮੇਰੇ ਤੇ ਬੜੀ ਕੁਰਬਾਨੀ ਕੀਤੀ ਹੈ, ਪਰ ਮਿਹਰਬਾਨੀ ਤੇਰੀ ਸੀ ਤੋਂ ਉਹਨਾਂ ਦੇ ਦਿਲ 'ਚ ਪਾਤੀ। ਉਹਨਾਂ ਨੇ ਦਿਲ 'ਚ ਪਾਈ। ਤੇ ਮੈਨੂੰ ਉਹਨਾਂ ਕਿੱਥੇ ਜਮਾਦਾਰੀ, ਕਿੱਥੇ ਜਾਨ ਬਚਾਉਣੀ। ਲੱਖਾਂ ਕੋਮਾਂ ਦਾ ਫਰਕ ਹੈ। ਸਾਡਾ ਬਾਪ ਦੇ ਕੰਮ ਕਰਾਉਂਦੇ ਪੈਸੇ ਲੈ ਕੇ, ਤੇ ਉਹਨਾਂ ਬਗੈਰ ਪੈਸਿਆਂ ਤੋਂ ਹਰ ਕੰਮ ਕੀਤਾ। ਫਿਰ ਆਉਣ ਲੱਗਿਆ 100 ਰੁਪਇਆ ਦਿੱਤਾ, ਜਿਹੜੇ ਖੱਤ ਪਾਇਆ ਨਾ, ਫਿਰ ਵਕਤ ਜਿਹੜਾ ਉਹ ਨਹੀਂ ਭੁੱਲਦਾ। ਜਦੋਂ ਵੀ ਯਾਦ ਕਰੀਏ ਨਾ ਅੱਗੇ ਆ ਜਾਂਦਾ। ਤੇ ਭਾਜੀ ਬੜੀਆਂ ਮੁਸੀਬਤਾਂ ਨਾਲ ਉਹਨਾਂ ਨੇ ਇਹ ਪਾਕਿਸਤਾਨ ਸਾਨੂੰ ਦਿੱਤਾ ਹੈ। ਅੱਜ ਕਈ ਪਾਕਿਸਤਾਨ ਦੇ ਮਾਮੇ ਬਣੇ ਨੇ ਬਿਲਾ ਵਜ੍ਹਾ। ਉਹਨੂੰ ਪਤਾ ਜਿਹਨੇ ਬਣਾਇਆ, ਤੇ ਜਾਂ ਜਿਹੜੇ ਆਏ ਨੇ ਪਾਕਿਸਤਾਨ ਕਿਸ ਤਰ੍ਹਾਂ ਬਣਿਆ, ਕਿਹੜੀਆਂ ਕੁਰਬਾਨੀਆਂ ਨਾਲ ਬਣਿਆ। ਇਹ ਜਿਹੜੀ ਰਾਵੀ ਹੈ ਨਾ, ਇਹ ਖੂਨ ਦੀ ਵਗੀ। ਉਹਨਾਂ ਦਿਨਾਂ ਦੇ ਵਿੱਚ ਸੰਨ 47 'ਚ ਲਾਲ ਪਾਣੀ ਆਉਂਦਾ ਸੀ ਖੂਨ ਨਾਲ, ਤੋੜੋਂ ਲੱਗ ਕੇ। ਲਾਸ਼ਾਂ ਦੇ ਉੱਤੋਂ ਦੀ ਆਏ ਨੇ ਸਾਡੇ ਬੰਦੇ ਕੈਂਪ ਦੇ। ਅਸੀਂ ਤੇ ਗੱਡੀ 'ਤੇ ਆ ਗਏ ਨਾ, ਤੇ ਆ ਗਿਆ ਸਿੱਧੇ ਹੀ, ਤੇ ਆ ਗਿਆ ਲਾਹੌਰ, ਪਾਕਿਸਤਾਨ ਦੇ ਢਿੱਡੇ 'ਚ ਆ ਗਿਆ। ਇੱਥੋਂ ਫਿਰ ਸਾਨੂੰ ਇੱਥੇ ਚਾਂਸ ਮਿਲਿਆ। ਸਾਡਾ ਤਾਇਆ ਇੱਥੇ ਹੁੰਦਾ ਸੀ ਚੰਡਾਲੀ, ਉਹਨੇ ਆਇਆ ਮੈਂ ਉੱਥੇ ਖੜਨਾ।
ਉਹ ਪਿੰਡ ਲਿਆ ਕੇ ਚਨਾਲੀ ਨਾਲ ਉਹਨੇ ਅਨੰਦਪੁਰ ਬਾੜੀ ਅਨੰਦਪੁਰ ਸਾਡੇ ਘਰ ਲੈ ਇੱਕ ਡੇਰਾ ਸਾਡਾ ਜਿਹੜਾ ਨਾ ਉਹ ਅਲੀ ਵਾਲਾ ਤੇ ਸਾਡਾ ਕੋਈ ਫਰਕ ਹੈ। ਉਹਨੇ ਜ਼ਮੀਨ ਸਾਡੀ ਇਕੱਠੀ ਸਾਰੀ ਕੀਤੀ। ਸਾਡਾ ਡੇਰਾ ਕਿੰਨਾ ਚਿਰ ਇਹ ਡੇਰੇ ਨੇ ਹਵਾਨਾ ਲੈ ਲਿਆ ਸ਼ੇਰਗੜੀਆਂ ਦਾ ਵੀ ਤੇ ਚਨਾਲੀ ਵਾਲਿਆਂ ਦਾ ਵੀ ਤੇ ਅਨੰਦਪੁਰੀਆਂ ਦਾ ਇਕੱਠੇ ਹੀ ਇਕੱਠੇ। ਜਿਹੜੇ ਸਿੱਖ ਦਾ ਨਾਮ ਲਿਆ ਹੈ, ਉਹ ਤੇ ਉਸ ਵਕਤ ਤੇ ਉਹ ਪਹਿਲੇ ਬੂੜਾ ਸੀ ਤੇ ਅੱਗੋਂ ਉਹਦੇ ਪੁੱਤਰ ਦਾ ਅਰਜਨ ਸਿੰਘ ਤੇ ਉਹ ਭੈਣ ਜਿਹੜੀ ਤੁਹਾਨੂੰ ਲੁਕ ਲੁਕ ਕੇ ਰੋਟੀ ਲਿਆ ਕੇ ਘਿਓ ਵਾਲੀ ਖਵਾਉਂਦੀ ਸੀ, ਹਾਂ ਪ੍ਰੀਤੋ ਦਾ ਨਾਮ। ਪ੍ਰੀਤੋ। ਹਾਂ ਉਹ ਪ੍ਰੀਤੋ ਭੈਣ ਤੇ ਅਰਜਨ ਸਿੰਘ ਜਿਹੜਾ ਭਰਾ ਸੀ ਹਾਂ ਹੈ, ਹਾਂ ਜਿਹੜਾ ਤੁਹਾਡੇ ਨਾਲ ਘਰ ਦੀ ਹੱਦ ਤੱਕ ਹੀ ਖੇਡਦਾ ਹੁੰਦਾ ਸੀ, ਤੁਹਾਡਾ ਦਿਲ ਲਾਈ ਰੱਖਦਾ ਸੀ। ਤੇ ਉਹ ਪ੍ਰੀਤੋ ਭੈਣ ਜਿਹੜੀ ਤੁਹਾਡੇ ਕੱਪੜੇ ਵੀ ਧੋਣੇ ਤੇ ਮੈਨੂੰ ਨਵਾਉਣਾ ਵੀ। ਯਾਰ ਇਹ ਹੋਰ ਦੀ ਗੱਲ ਆ, ਨਵਾਉਣਾ ਮੈਨੂੰ ਅੱਛਾ, ਅੱਲਾ ਦੀ ਕਸਮ ਹੀ ਨਵਾਉਂਦੀ ਰਹੀ ਆ ਉਹ ਪ੍ਰੀਤੋ ਭੈਣ। ਹਾਂ ਅੱਛਾ, ਨਾਲ ਕਹਿੰਦੇ ਕਿ ਆ ਇਹਨੂੰ ਨਾ ਕਾਂਗੇ ਨਾ ਵੀ ਨਾ ਨਾਲਾ ਵੀਰਾ ਨਾਲਾ। ਸਾਬ ਹਾਏ, ਨਾਲਾ ਉਹ ਲਫ਼ਜ਼ ਤੁਹਾਡੇ ਉਹ ਪ੍ਰੀਤੋ ਦੇ ਤੁਹਾਡੇ ਜ਼ਿਹਨ ਦੇ ਵਿੱਚ ਹਜੇ ਵੀ ਸਮਾਏ ਹੋਏ ਨੇ। ਉਹ ਸਮਾਏ ਨੇ ਬਿਲਕੁਲ। ਹਾਂ। ਉਹ ਤਾਂ ਨਵਾਂ ਵਰਕਾ ਜਿਵੇਂ ਜਦੋਂ ਥੋੜ੍ਹਾ ਨਵਾਂ ਮੁਮਕਿਨ ਉਹ ਪ੍ਰੀਤੋ ਭੈਣ ਤੇ ਉਹ ਅਰਜਨ ਸਿੰਘ ਭਾਈ ਜਿਹੜਾ ਹੈ, ਜੇ ਉਹ ਜਿੰਦੇ ਹੋਏ ਉਹਨਾਂ ਵਾਸਤੇ ਤੁਸੀਂ ਕੀ ਪੈਗਾਮ ਦੇਵੋਗੇ? ਅਸੀਂ ਉਹਨਾਂ ਵਾਸਤੇ ਆਪਣੀ ਜ਼ਿੰਦਗੀ ਨੂੰ ਆਪਣਾ ਦਿਲ ਨਿਸ਼ਾਦਰ ਕਰ ਰਹੇ ਹਾਂ ਜੇ ਸਾਡੇ ਮੱਥੇ ਲੱਗ ਜਾਣ। ਕਿਆ ਹੀ ਬਾਤ ਹੈ, ਅਸੀਂ ਉਹਦੇ ਥੱਲੇ ਵਿਛਾਉਣਾ ਬਣ ਜਾਵਾਂਗੇ। ਕਿਆ ਹੀ ਬਾਤ ਹੈ। ਅਸੀਂ ਭੈਣ ਨੂੰ ਮਾਂ ਦਾ ਦਰਜਾ ਦੇਵਾਂਗੇ, ਪ੍ਰੀਤੋ ਨੂੰ, ਪ੍ਰੀਤੋ ਨੂੰ, ਤੇ ਭਰਾ ਨੂੰ ਦੇਵਾਂਗੇ ਭਰਾਈ ਵੱਡੇ ਭਾਈ ਦਾ ਦਰਜਾ। ਹਾਂਜੀ, ਤੇ ਉਸ ਬੁੱਢੇ ਸਿੰਘ ਨੂੰ ਆਪਣੇ ਪਿਓ ਨਾਲ ਦਾ ਦਰਜਾ ਦੇਵਾਂਗੇ। ਕਿਆ ਹੀ ਬਾਤ ਹੈ। ਮੇਰੇ ਨਾਲ ਉਹਨਾਂ ਨੇ ਘੱਟ ਨਹੀਂ ਕੀਤੀ, ਬੜੀ ਨੇਕੀ ਕੀਤੀ। ਬੜੀ ਨੇਕੀ ਕੀਤੀ ਹੈ ਤੇ ਬਹਾਦਰਾਂ ਵਾਲੀ ਕੀਤੀ ਹੈ। ਫਿਰ ਖਾਸ ਪੈਂਦੇ ਰਹਿੰਦੇ ਉਧਰੋਂ। ਅੱਛਾ, ਉਹ ਖਾਤ ਪੈਂਦੇ ਰਹੇ, ਉਹਦੀ ਜ਼ਰਾ ਥੋੜੀ ਜਿਹੀ ਦੱਸੋ। ਹਾਂ ਉਹ ਖਾਸਾ ਜਿਹੜਾ ਘੱਲਿਆ ਨਾ, ਹਾਂਜੀ, ਤੇ ਉਹਨਾਂ ਆਖਿਆ ਇਹਦੇ ਵੀਰੇ ਬੰਦ ਨੇ। ਫਿਰ ਉਹਨਾਂ ਚਿੱਠੀ ਲਿਖੀ। ਚਿੱਠੀ ਜਦੋਂ ਲਿਖੀ ਤਾਂ ਉਹਨਾਂ ਆਖਿਆ ਵੀ ਅੱਬਾ ਦੇ ਸਾਡਾ ਜਿਹੜਾ ਨਾ ਇਹ ਸਾਡਾ ਬਾਪੂ ਅੱਛਾ, ਉਹ ਆਪ ਹੋ ਗਿਆ, ਮਰ ਗਿਆ ਹੈ। ਮਰ ਗਿਆ। ਅੱਛਾ, ਤੇ ਹੁਣ ਸਾਡਾ ਅਜੇ ਵਕਤ ਬੜਾ ਤੰਗ ਹੈ। ਮੈਂ ਕਿਹਾ ਮੈਂ ਕੋਈ ਡੰਗਰ ਭੇਜਾਂ ਅੱਛਾ, ਇੱਥੋਂ ਲੈ ਕੇ ਅੱਗੇ ਨਾ ਹਾਂ, ਡੰਗਰ ਬੜੇ ਨੇ। ਅੱਛਾ, ਤੂੰ ਸਿਰਫ ਦੁਆ ਕਰ ਵੀ ਮੌਲਾ ਨੂੰ ਸੁਰਗ ਵਾਸਿਆ ਕਰੇ। ਅੱਛਾ। ਉਹ ਸੁਰਗ ਵਾਸਿਆ ਨੇ। ਸੁਰਗ ਵਾਸਿਆ ਕਿਹਨੂੰ ਕਹਿੰਦੇ ਨੇ? ਉਹ ਜੰਨਤ ਨੂੰ। ਜੰਨਤ ਨੂੰ। ਅੱਛਾ ਅੱਛਾ, ਤੁਹਾਡਾ ਕਿੰਨੀ ਦੇਰ ਹੋਈ ਰਾਬਤਾ ਹੋਏ ਨੂੰ? ਦੂਸਰੀ ਵਾਰ ਨਹੀਂ ਹੋਇਆ, ਪਹਿਲੀ ਵਾਰੀ ਪਾਕਿਸਤਾਨ ਬਣਨ ਤੋਂ ਕਿੰਨੀ ਦੇਰ ਬਾਅਦ ਰਾਬਤਾ ਹੋਇਆ? ਚੌਥੇ ਸਾਲ ਬਾਅਦ। 4 ਸਾਲ ਬਾਅਦ ਰਾਬਤਾ ਹੋਇਆ। ਹਾਂ। ਤੁਹਾਨੂੰ ਪਿੰਡ ਪਤਾ ਸਾਰਾ ਕੁਝ ਯਾਦ ਸੀ? ਯਾਦ। ਤੁਸੀਂ ਚਿੱਠੀ ਲਿਖੀ ਉਹਨਾਂ ਨੂੰ? ਉਹਨੂੰ ਕੋਈ ਪਤਾ ਲਿਖਾਇਆ ਸੀ ਨਾ ਉਹਨਾਂ ਕੋਲ। ਅੱਛਾ ਚਿੱਠੀ ਮੈਂ ਆਪਣੇ ਆਪਾਂ ਨੂੰ ਦੱਸੀ। ਅੱਛਾ। ਆਪਾਂ ਨੂੰ ਉਹਨੇ ਫਿਰ ਖਤ ਪਾਇਆ। ਅੱਛਾ ਉਹਨਾਂ ਨੇ ਜੀ ਠੀਕ ਹੈ ਮਾਂ ਬੱਚਾ ਪਹੁੰਚ ਗਿਆ। ਉਹਨੇ ਕਿਹਾ ਤੇਰੀ ਬੜੀ ਮਿਹਰਬਾਨੀ। ਅੱਛਾ। ਮੈਂ ਦੇਣ ਨਹੀਂ ਦੇ ਸਕਦਾ। ਹਾਂ, ਉਹਨੇ ਆਖਿਆ ਸਰਦਾਰ ਮੈਂ ਮਲਕ ਇੰਨਾ ਕਰਦਾ, ਮੈਂ ਆਪਣਾ ਫਰਜ਼ ਪੂਰਾ ਕੀਤਾ। ਤੇਰੇ ਨਾਲ ਬਹਿ ਕੇ ਰੋਟੀ ਖਾਧੀ ਹੈ, ਤੇਰੇ ਨਾਲ ਬਹਿ ਕੇ ਚਾਹਾਂ ਪੀਤੀਆਂ ਹਨ। ਮੈਂ ਉਹ ਤੇਰੇ ਤੇ ਆਸਾਨ ਨਹੀਂ ਕੀਤਾ, ਅੱਛਾ। ਮੈਂ ਆਪਣੇ ਰੱਬ ਨੂੰ ਰਾਜੀ ਕੀਤਾ। ਸਿੱਖ ਨੇ ਕਿਹਾ? ਸਿੱਖ ਨੇ ਕਿਹਾ। ਅੱਛਾ ਉਹਨੇ ਆਖਿਆ ਅੱਲਾ ਤੈਨੂੰ ਵੀ ਸੁਰਗ ਵਾਸਿਆ ਕਰੇ। ਅੱਛਾ, ਠੀਕ ਹੈ ਨਾ। ਸਹੀ। ਫਿਰ ਉਹ ਮਰ ਗਿਆ। ਅੱਛਾ, ਹੱਕ ਹੋ ਗਿਆ। ਤੇ ਮੁੰਡਾ ਵੀ ਬਾਅਦ ਚ ਚੱਲਦੇ ਮਰ ਗਿਆ। ਹੈ ਮੁੰਡਾ ਵੀ ਮਰ ਗਿਆ ਉਹਦਾ? ਉਹਦਾ ਅੱਛਾ। ਉਹ ਅਰਜਨ ਸਿੰਘ। ਅੱਛਾ। ਪ੍ਰੀਤੋ ਵੀ ਮਰ ਗਈ। ਅਰਜਨ ਵੀ ਫੌਤ ਹੋ ਗਿਆ ਸੀ ਹਾਂ। ਤੇ ਪ੍ਰੀਤੋ ਭੈਣ ਜਿਹੜੀ ਉਹ ਵੀ ਫੌਤ ਹੋ ਗਈ। ਅਬੇ ਨੂੰ 2 ਸਾਲ ਬਾਅਦ ਫੌਤ ਹੋਏ ਨੇ। ਇਹ ਦੋਨੋਂ ਹੀ? ਦੋਵੇਂ ਇੱਕੇ ਸਾਲ ਚ ਫੌਤ ਹੋਏ। ਉਹ ਕੀ ਬਿਮਾਰ ਹੋ ਗਏ ਜਾਂ ਕੀ? ਬਸ ਬਿਮਾਰ ਹੋ ਗਏ। ਬਿਮਾਰੀ ਐਸੀ ਚਮੜੀ। ਅੱਛਾ, ਫੌਤ ਹੋ ਗਿਆ। ਦੂਸਰੇ ਮੁੰਡੇ ਹੋਏ ਉਹਨਾਂ ਨੂੰ ਮੈਂ ਜਾਣਦਾ ਨਹੀਂ। ਉਹਨਾਂ ਦੇ ਨਾਂ ਨਹੀਂ ਤੁਹਾਡੇ ਜ਼ਿਹਨ 'ਚ? ਜਿਹੜੀਆਂ ਭੈਣਾਂ ਸਨ ਉਹਨਾਂ ਦਾ ਵੀ ਨਾਂ ਚੇਤੇ ਨਹੀਂ ਤੇ 2 ਜਿਹੜੀਆਂ ਸਨ ਤੇ 2 ਭਰਾ ਜਿਹੜੇ ਉਹਨਾਂ ਦਾ ਵੀ ਚੇਤੇ ਨਹੀਂ? ਉਹ ਮੇਰੇ ਕੋਲ ਨਹੀਂ ਸਨ ਹੁੰਦੇ। ਅੱਛਾ ਅੱਛਾ, ਮਾਂ ਨਹੀਂ ਸੀ ਆਉਣ ਦਿੰਦੀ? ਹਾਂ, ਫਿਰ ਉਹ ਜਾ ਕੇ ਦੱਸਣ ਨਾ ਦੇ, ਕਿਸੇ ਨੂੰ ਦੱਸ ਨਾ ਦੇ? ਰਾਣੀਆਂ ਦੇ ਘਰ ਬਾਲ ਦੱਸ ਦਿੰਦੇ ਨੇ। ਹਾਂ ਹਾਂ ਹਾਂ। ਇਸ ਵਾਸਤੇ ਮੈਨੂੰ ਰੱਖਿਆ ਹੀ ਉਹਨਾਂ ਅੰਦਰ ਸੋਫੇ 'ਚ। ਹੈ? ਅੰਦਰ ਸੋਫੇ 'ਚ ਹੀ ਰੱਖਿਆ। ਅੱਛਾ, ਸੋਫੇ 'ਚ ਹੀ ਰੱਖਿਆ ਹੈ? ਸੋਫੇ 'ਚ। ਸੋਫਾ ਨਹੀਂ ਹੁੰਦਾ ਸੱਜਾ ਮਕਾਨ। ਆਹੋ, ਵਿਚਕਾਰ ਜਿਹੜਾ। ਬਰਾਂਡਾ ਪਿੱਛੇ ਸੋਫਾ ਹੈ। ਅੱਛਾ ਸੋਫੇ ਦੇ ਵਿੱਚ ਹੀ ਮੇਰਾ ਮੰਜਾ ਡਾਇਆ, ਮੇਰੀ ਡਾਈ ਹੈ ਤੇ ਉੱਥੇ ਬੈਠਾ। ਅੱਛਾ ਜਿਹੜੀ ਸ਼ਹਿਰ ਨੂੰ ਤਲਬ ਹੋਈ ਆ ਉੱਥੇ ਜਾਈ। ਅੱਛਾ। ਤੈਨੂੰ ਦੱਸਿਆ ਬੜੀ ਮੁਸੀਬਤ ਨਾਲ ਘਰ ਹੈ। ਜਿਹੜੇ ਦੋਸਤ ਚੜ੍ਹਦੇ ਪੰਜਾਬ ਵਾਲੇ ਹਾਂ, ਉਹ ਸਾਡੀ ਇਹ ਵੀਡੀਓ ਦੇਖਦੇ ਪਏ ਨੇ, ਉਹਨਾਂ ਦਾ ਕਿ ਗੁਜ਼ਾਰਿਸ਼ ਹੈ ਜਿਸ ਫੈਮਿਲੀ ਦਾ ਇਹਨਾਂ ਦੇ ਨਾਮ ਲਿਆ ਹੈ, ਸਿੱਖ ਮਾਤਾ ਹੀ ਫੌਤ ਹੋ ਗਈ, ਸਿੱਖ ਜਿਹੜਾ ਬਾਪੂ ਸੀ ਉਹ ਵੀ ਫੌਤ ਹੋ ਗਿਆ,
ਪ੍ਰੀਤੋ ਭੈਣ ਵੀ ਫੌਤ ਹੋ ਗਈ ਤੇ ਅਰਜਨ ਭਾਈ ਵੀ ਫੌਤ ਹੋ ਗਿਆ। ਅੱਗੇ ਉਸ ਤੋਂ ਬਾਅਦ ਉਹਨਾਂ ਦੇ ਦੋ ਭੈਣਾਂ ਤੇ 2 ਭਰਾ ਬਾਕੀ ਸਨ, ਜਿਨ੍ਹਾਂ ਦੇ ਨਾਮ ਇਹਨਾਂ ਨੂੰ ਯਾਦ ਨਹੀਂ। ਜਿਹੜੇ ਬਜ਼ੁਰਗ, ਜਿਹੜੇ ਦੋਸਤ ਚੜ੍ਹਦੇ ਪੰਜਾਬ ਵਾਲੇ, ਉਹ ਇਹ ਵੀਡੀਓ ਦੇਖਦੇ ਪਏ ਨੇ ਤੇ ਇਹ ਜਿਹੜੀ ਵੀਡੀਓ ਉਹਨਾਂ ਤੱਕ ਪਹੁੰਚਾ ਦਿਓ। ਉਹਨਾਂ ਦੀ ਫੈਮਿਲੀ ਦੇ ਨਾਲ, ਕਿਸੇ ਵੀ ਫਰਦ ਦੇ ਨਾਲ ਜਿਹੜਾ ਇਹਨਾਂ ਦਾ ਰਾਬਤਾ ਉਹ ਕਰਾ ਦਿਓ। ਇਹ ਹਜੇ ਵੀ ਉਹਨਾਂ ਦੇ ਅਹਿਸਾਨਮੰਦ ਨੇ, ਉਹਨਾਂ ਦੇ ਬਹੁਤ ਜ਼ਿਆਦਾ ਮਸ਼ਹੂਰ ਨੇ, ਉਹਨਾਂ ਦਾ ਨਾਮ ਲੈਂਦੇ ਨੇ ਤੇ ਇਹਨਾਂ ਦੇ ਦਿਲ 'ਚ ਉਸੇ ਤਰ੍ਹਾਂ ਹੀ ਹਜੇ ਜਿਹੜੀ ਹੈ ਨਾ ਉਹ ਮਤਲਬ ਇੱਕ ਹੁੰਦਾ ਹੈ ਇਨਸਾਨ ਦੇ ਅੱਖਾਂ ਰੋਂਦੀਆਂ ਨੇ, ਇਹਨਾਂ ਦਾ ਦਿਲ ਰੋਂਦਾ, ਉਹਨਾਂ ਦੀ ਮੁਹੱਬਤ, ਉਹਨਾਂ ਦੀ ਪਿਆਰ ਦੀ ਵਜ੍ਹਾ ਤੋਂ। ਤੁਹਾਡੇ ਅੱਗੇ ਰਿਕੁਐਸਟ ਹੈ ਕਿ ਇਹਨਾਂ ਨੂੰ ਜਿਹੜਾ ਨਾ ਉਹਨਾਂ ਦਾ ਕੋਈ ਵੀ ਫਰਦ ਹੈ ਜਿਹੜਾ ਜ਼ਿੰਦਾ ਵਾ, ਪੁੱਤਰ ਹੈ, ਭਤੀਜਾ ਵਾ, ਭੈਣ ਹੈ, ਭਣੇਵਾ ਹੈ, ਉਹ ਇਹਨਾਂ ਦੇ ਨਾਲ ਰਾਬਤਾ ਲਾਜ਼ਮੀ ਕਰੋ।